3 2 ਵੇ ਆ ਵੇ ਹਜੇ ਮੈਂ ਆਖਿਆ ਨੱਚਣ ਵਾਲੇ ਦੀ ਗੱਡੀ ਨਾ ਰਹਿੰਦੀ ਗਾਉਣ ਵਾਲੇ ਦਾ ਚੱਲੇ ਵੀਰਾ ਲੈ ਚੱਲੇ ਵੇ ਡੋਲੜੀ ਪਾਏ ਕੁਹਾਰ ਵੀਰਾ ਪੈਣ ਲੈ ਚੱਲੇ ਵੇ ਡੋਲੜੀ ਪਾਈ ਕਹਾਰ ਹੀਰਾ ਪੈਣ ਲੈ ਚੱਲੇ ਵੇ। ਪੈਰ ਤੇਰੇ ਦੀ ਕੰਕੜੀ ਵੇ ਮੈਂ ਮਿਸ਼ਰੀ ਕਰਕੇ ਖਾਮਦੀ ਹਾਏ ਵੇ ਪੁੰਨੂ ਜ਼ਾਲਮਾ ਦਿਲਾਂ ਦਿਆ ਮਹਿਰਮਾ ਤੇ ਖਬਰਾਂ ਦੇ ਇਸ ਹਿੱਸੇ ਦੇ ਵਿੱਚ ਰੁਖ ਕਰਦੇ ਹਾਂ ਫਰੇਜ਼ਰੋਂ ਦਾ, ਜਿੱਥੇ ਲੰਘੇ ਵੀਕਐਂਡ ਤੇ ਪੰਜਾਬੀ ਕਲਚਰ ਸੈਂਟਰ ਤੇ ਪੰਜਾਬੀ ਰੇਡੀਓ ਯੂਐਸਏ ਦੇ ਸਾਂਝੇ ਉਦਮ ਦੇ ਨਾਲ ਪ੍ਰੋਗਰਾਮ ਸੰਦਲੀ ਪੈਣਾ ਕਰਵਾਇਆ ਗਿਆ। ਤੇ ਇਸ ਪ੍ਰੋਗਰਾਮ ਦੇ ਵਿੱਚ ਫਰੇਜ਼ਰੋਂ ਦੇ ਨਾਲ ਇਲਾਕੇ ਦੀਆਂ ਹੋਰ ਸੰਗਤਾਂ ਨੇ ਤੇ ਦੂਰੋਂ ਨੇੜਿਓਂ ਕੈਲੀਫੋਰਨੀਆ ਦੇ ਵੱਖ-ਵੱਖ ਹਿੱਸੇ ਦੇ ਵਿੱਚ ਵਸਦੇ ਪੰਜਾਬੀ ਭਾਈਚਾਰੇ ਦੇ ਲੋਕਾਂ ਨੇ ਵੱਧ ਚੜ੍ਹ ਕੇ ਹਿੱਸਾ ਲਿਆ। ਇਸ ਪ੍ਰੋਗਰਾਮ ਦੇ ਵਿੱਚ ਵੱਖ-ਵੱਖ ਖੇਡਾਂ ਕਰਵਾਈਆਂ ਗਈਆਂ ਔਰ ਉਹਨਾਂ ਖੇਡਾਂ ਦੇ ਜੇਤੂਆਂ ਨੂੰ ਅਖੀਰ ਦੇ ਵਿੱਚ ਇਨਾਮਾਂ ਦੇ ਨਾਲ ਸਨਮਾਨਿਤ ਕੀਤਾ ਗਿਆ ਤੇ ਬਦਾਮਾਂ ਦੇ ਪੈਕਟ ਵੀ ਜਿਹੜੇ ਉਹਨਾਂ ਨੂੰ ਦਿੱਤੇ ਗਏ। ਇਹਨਾਂ ਖੇਡਾਂ ਦੇ ਵਿੱਚ ਜੋ ਵੀ ਇੱਥੇ ਪੇਸ਼ਕਾਰੀਆਂ ਦਿੱਤੀਆਂ ਗਈਆਂ ਉਹਨਾਂ ਦੇ ਵਿੱਚ ਗਿੱਧਾ, ਟੱਪੇ, ਗੀਤ, ਸਿੱਠਣੀਆਂ ਬੋਲੀਆਂ, ਗੀਤ ਤੇ ਲੁੱਡੋ, ਕੋਟਲਾ ਛਪਾਕੀ, ਪਿੱਠੂ ਗੋਲਗਰਮ, ਚਮਚਾ ਨਿੰਬੂ ਦੌੜ, ਰੇਸ, ਟੋਕਰੀ ਦੌੜ, ਰੱਸਾਕਸ਼ੀ, ਮਿਊਜ਼ੀਕਲ ਚੇਅਰ, ਕਿੱਕਲੀ, ਪੀਂਘਾਂ ਤੇ ਹੋਰ ਵੀ ਕਈ ਜਿਹੜੀਆਂ ਵਿਰਾਸਤੀ ਖੇਡਾਂ ਕਰਵਾਈਆਂ ਗਈਆਂ, ਜਿਨ੍ਹਾਂ ਦੇ ਵਿੱਚ ਛੋਟੀ ਉਮਰ ਦੇ ਬੱਚਿਆਂ ਤੋਂ ਲੈ ਕੇ ਵੱਡੀ ਉਮਰ ਦੇ ਜਿਹੜੇ ਬਜ਼ੁਰਗ ਨੇ, ਉਹ ਬਜ਼ੁਰਗਾਂ ਤੱਕ, ਜਵਾਨਾਂ ਤੱਕ, ਬੀਬੀਆਂ, ਭੈਣਾਂ ਸਾਰਿਆਂ ਨੇ ਵੱਧ ਚੜ੍ਹ ਕੇ ਹਿੱਸਾ ਲਿਆ ਤੇ ਅੰਤ ਨੂੰ ਅਖੀਰ ਨੂੰ ਕਈ ਅਮਿੱਟ ਯਾਦਾਂ ਛੱਡਦਾ ਇਹ ਪ੍ਰੋਗਰਾਮ ਜਿਹੜਾ ਉਹ ਯਾਦਗਾਰੀ ਹੋ ਨਿਬੜਿਆ। ਇਸ ਪ੍ਰੋਗਰਾਮ ਦੇ ਅਖੀਰ ਦੇ ਵਿੱਚ ਪੰਜਾਬੀ ਰੇਡੀਓ ਯੂਐਸਏ ਤੇ ਪੰਜਾਬੀ ਕਲਚਰ ਸੈਂਟਰ ਦੀ ਪੂਰੀ ਟੀਮ ਨੇ ਆਏ ਹੋਏ ਮਹਿਮਾਨਾਂ ਦਾ ਧੰਨਵਾਦ ਕੀਤਾ ਤੇ ਉਹਨਾਂ ਲੋਕਾਂ ਦਾ ਤਹਿ ਦਿਲ ਤੋਂ ਧੰਨਵਾਦ ਕੀਤਾ ਜਿਨ੍ਹਾਂ ਨੇ ਵੱਖ-ਵੱਖ ਖੇਡਾਂ, ਵੱਖ-ਵੱਖ ਪੇਸ਼ਕਾਰੀਆਂ ਦੇ ਵਿੱਚ ਹਿੱਸਾ ਲਿਆ। ਇਸ ਮੌਕੇ ਤੇ ਟੀਮ ਨੇ ਕਿਹਾ ਕਿ ਇਹਨਾਂ ਪ੍ਰੋਗਰਾਮਾਂ ਦਾ ਮੰਤਵ ਪੰਜਾਬੀ ਭਾਈਚਾਰੇ ਨੂੰ ਆਪਣੇ ਵਿਰਸੇ ਤੇ ਆਪਣੇ ਸੱਭਿਆਚਾਰ ਦੇ ਨਾਲ ਜੋੜਨਾ ਹੈ। ਪੰਜਾਬੀ ਰੇਡੀਓ ਯੂਐਸਏ ਦੀ ਦੇਖੋ ਇਸ ਮੌਕੇ ਤੇ ਖਾਸ ਰਿਪੋਰਟ। ਸੰਦਲੀ ਪੈੜਾਂ ਇਸ ਮੇਲੇ ਵਿੱਚ ਇਕੱਠੇ ਹੋਏ ਸਾਰੇ ਬਜ਼ੁਰਗ ਵੀਰ ਭੈਣ ਮਾਤਾਵਾਂ ਬੱਚਿਆਂ ਨੂੰ ਜੀ ਆਇਆਂ ਨੂੰ ਔਰ ਮੈਂ ਧੰਨਵਾਦ ਕਰਾਂਗਾ ਉਹ ਗੁਰੂ ਦਾ ਜਕਾਰਾ ਲਾ ਕੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸੋ ਸਭ ਤੋਂ ਪਹਿਲਾਂ ਮੈਂ ਧੰਨਵਾਦ ਕਰਨਾ ਚਾਹੂੰਗਾ ਹਰਜੋਤ ਸਿੰਘ ਖਾਲਸਾ ਜੀ ਦਾ, ਵੀਰ ਕਰਨਵੀਰ ਸਿੰਘ ਜੀ ਦਾ, ਸ਼ਰਮਾ ਜੀ ਦਾ, ਮਸੂਦ ਭਾਜੀ ਦਾ ਔਰ ਇਹਨਾਂ ਦੇ ਚੈਨਲ ਰਾਹੀਂ ਜੁੜਿਆ। ਅੱਜ ਮੈਂ ਇਹਨਾਂ ਨੂੰ ਪਹਿਲੀ ਵਾਰੀ ਮਿਲਿਆ ਤਾਂ ਮੇਰਾ ਮਨ ਸੀਗਾ ਕਿ ਮੈਂ ਕੁਝ ਬੋਲਾਂ, ਤਾਂ ਇਹਨਾਂ ਦੇ ਚੈਨਲ ਨਾਲ ਜੁੜਿਆ। ਮੈਂ ਇੰਡੀਆ ਹੁੰਦਾ ਵੀ ਇਹਨਾਂ ਦੇ ਸ਼ੋਅ ਸੁਣਦਾ ਰਿਹਾ ਔਰ ਇੱਥੇ ਵੀ ਆ ਕੇ ਕੰਟੀਨਿਊ, ਚਾਹੇ ਅੱਜ ਦੇ ਲੇਟੈਸਟ ਸ਼ੋਅ ਹੋਣ, ਹੁਣੇ ਘੰਟਾ ਪਹਿਲਾਂ ਸੁਣ ਕੇ ਦੇਖ ਕੇ ਆਇਆ। ਸੋ ਬਹੁਤ ਸਾਰੀ ਜਿਹੜੀ ਪੰਜਾਬੀ ਕਮਿਊਨਿਟੀ ਦੀ ਇਹ ਸੇਵਾ ਕਰ ਰਹੇ ਆ, ਸੋ ਉਹਦੇ ਲਈ ਮੈਂ ਬਹੁਤ ਪੂਰੀ ਪੰਜਾਬੀ ਕਮਿਊਨਿਟੀ ਪਾਸੋਂ ਇਹਨਾਂ ਦਾ ਧੰਨਵਾਦ ਕਰਦਾ ਕਿ ਬਹੁਤ ਅੱਛੇ ਪ੍ਰੋਗਰਾਮ ਇਹ ਕਰਦੇ ਆ। ਚਾਹੇ ਉਹ ਕੈਲੀਫੋਰਨੀਆ ਬਾਰੇ ਜਾਣਕਾਰੀ ਹੋਵੇ, ਕੀ ਅਪਡੇਟਸ ਆ, ਜਾਂ ਇਮੀਗ੍ਰੇਸ਼ਨ ਬਾਰੇ ਬਹੁਤ ਸਾਰੇ ਮੁੱਦੇ ਆ, ਉਹਨਾਂ ਬਾਰੇ ਚਾਨਣ ਪਾਉਂਦੇ ਰਹਿੰਦੇ ਆ। ਤੇਰਕੀਆਣਾ ਸਾਹਿਬ ਨਾਲ ਜਿਹੜੀਆਂ ਇਹਨਾਂ ਦੀਆਂ ਵੀਡੀਓਜ਼ ਨੇ ਬਹੁਤ ਮਾਈਲਸਟੋਨ ਸੈੱਟ ਹੁੰਦੀਆਂ ਪਈਆਂ ਔਰ ਜਿਹੜੀ ਪੰਜਾਬੀ ਕਮਿਊਨਿਟੀ ਨੂੰ ਜੋੜ ਕੇ ਰੱਖਿਆ ਹੋਇਆ, ਮੈਂ ਉਹਦੇ ਲਈ ਇਹਨਾਂ ਦਾ ਬਹੁਤ ਸਾਰੇ ਪਰਿਵਾਰ ਦਾ ਇਹਨਾਂ ਦੀ ਧੰਨਵਾਦ ਵੀ ਕਰਦਾ, ਇਹਨਾਂ ਦੀ ਸ਼ਲਾਘਾ ਵੀ ਕਰਦਾ ਕਿ ਇਹਨਾਂ ਨੇ ਬਹੁਤ ਵਧੀਆ ਕੰਮ ਕੀਤਾ ਆ।
ਔਰ ਇੱਕ ਪਲੇਟਫਾਰਮ ਤੇ ਪੰਜਾਬੀ ਕਮਿਊਨਿਟੀ ਨੂੰ ਲੈ ਕੇ ਆਏ ਆ। ਸੋ ਤੁਹਾਡਾ ਬਹੁਤ ਬਹੁਤ ਧੰਨਵਾਦ। ਵਾਹਿਗੁਰੂ ਕਰੇ ਤੁਹਾਡਾ ਪਰਿਵਾਰ ਇੱਦਾਂ ਵੱਧਦਾ ਫੁੱਲਦਾ ਰਹੇ ਔਰ ਤੁਸੀਂ ਲੰਮੀਆਂ ਪੈੜਾਂ ਪਾਓ ਔਰ ਆਉਣ ਵਾਲੇ ਸਮੇਂ ਦੇ ਵਿੱਚ ਤੁਸੀਂ ਇੱਦਾਂ ਹੀ ਪੰਜਾਬੀ ਕਮਿਊਨਿਟੀ ਦੀ ਹੋਰ ਵੱਧ ਤੋਂ ਵੱਧ ਸੇਵਾ ਕਰਦੇ ਰਹੋ। ਸੋ ਕਿਸੇ ਵੀਰ ਦਾ ਨਾਂ ਰਹਿ ਗਿਆ ਹੋਵੇ, ਕਿਉਂਕਿ ਪ੍ਰਵੀਨ ਸ਼ਰਮਾ ਚਨਾਰਥਲ ਜੀ ਆ, ਉਹਨਾਂ ਨੂੰ ਬਹੁਤ ਸੁਣਦਾ ਰਿਹਾ ਮੈਂ, ਉੱਥੇ ਮਿਲਣ ਦਾ ਮੌਕਾ ਵੀ ਮਿਲਿਆ। ਮਿੰਟੂ ਗੁਰੂ ਸਰੀਆ ਵੀਰ ਆ, ਉਹਨਾਂ ਨੂੰ ਵੀ ਮਿਲੇ। ਸੋ ਬੜਾ ਅੱਛਾ ਲੱਗਦਾ ਹੈ ਕਿ ਇੱਕ ਘਰ ਛੱਡ ਕੇ ਬੰਦਾ ਜਦੋਂ ਨਵੇਂ ਘਰ ਆ ਕੇ ਵੱਸਦਾ ਤਾਂ ਪਿਛਲੇ ਭਰਾਵਾਂ ਨੂੰ ਔਰ ਪੰਜਾਬੀ ਵੀਰਾਂ ਨੂੰ ਸੁਣ ਕੇ ਤਾਂ ਉਹ ਚੀਜ਼ ਜਿਹੜੀ ਫਰੈਸ਼ਨੈਸ ਮਹਿਸੂਸ ਹੁੰਦੀ ਹੈ, ਸੋ ਉਹ ਬਹੁਤ ਬਹੁਤ ਵਧੀਆ ਆ। ਸੋ ਖਾਲਸਾ ਜੀ ਦਾ ਧੰਨਵਾਦ ਕਿ ਇਹਨਾਂ ਨੇ ਐਡਾ ਵਧੀਆ ਸੈਟਅਪ ਕੀਤਾ, ਤੁਹਾਡਾ ਸੈਟਅਪ ਕੀਤਾ, ਤੁਸੀਂ ਬਹੁਤ ਵਧੀਆ ਹੋ। ਸੋ ਸਾਰੇ ਪਰਿਵਾਰ ਦਾ ਧੰਨਵਾਦ, ਸਾਰਿਆਂ ਨੂੰ ਬਹੁਤ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਹੁਤ ਬਹੁਤ ਧੰਨਵਾਦ, ਬਹੁਤ ਬਹੁਤ ਸ਼ੁਕਰੀਆ ਜਸਪ੍ਰੀਤ, ਬਹੁਤ ਵਧੀਆ। ਸੋ ਬਹੁਤ ਧੰਨਵਾਦ। ਸੋ ਪੰਜਾਬੀ ਰੇਡੀਓ USA ਦੇ ਨਾਲ ਆਪਾਂ ਪੰਜਾਬੀ ਕਲਚਰ ਸੈਂਟਰ ਦੇ ਉੱਤੇ ਜਿੱਦਾਂ ਇਹ ਪ੍ਰੋਗਰਾਮ ਉਲੀਕਦੇ ਆ ਹਰ ਸਾਲ ਦੇ ਲਈ, ਹਰ ਸਾਲ ਜਿਹੜਾ ਉਲੀਕਿਆ ਜਾਂਦਾ, ਇਸ ਵਾਰੇ ਤੀਸਰੀ ਵਾਰ ਆਪਾਂ ਜਿਹੜਾ ਇਹ ਕਰਵਾ ਰਹੇ ਆ। ਸੋ ਜਿੱਦਾਂ ਪਿਛਲੀ ਵਾਰ ਵੀ ਰਾਣੀ ਭੈਣ ਜੀ ਵੀ ਬਹੁਤ ਵਧੀਆ ਜਿਹੜਾ ਇਹ ਪ੍ਰੋਗਰਾਮ ਹੋ ਨਿਬੜਿਆ ਸੀਗਾ, ਤੇ ਜਿਸ ਤਰੀਕੇ ਦੇ ਨਾਲ ਸਾਡੀਆਂ ਮਾਵਾਂ ਭੈਣਾਂ ਬਜ਼ੁਰਗਾਂ ਨੇ ਇਸ ਦੇ ਵਿੱਚ ਜਿਹੜਾ ਉਹ ਸਾਥ ਦਿੱਤਾ ਸੀਗਾ, ਸੋ ਉਸ ਦੇ ਲਈ ਅਸੀਂ ਉਹਨਾਂ ਸਾਰਿਆਂ ਦਾ ਧੰਨਵਾਦ ਜਿਹੜਾ ਉਹ ਕਰਦੇ ਹਾਂ। ਤੇ ਇਸ ਵਾਰੀ ਵੀ ਪਹੁੰਚੀਆਂ ਹੋਈਆਂ ਸੰਗਤਾਂ ਦਾ ਬਹੁਤ ਬਹੁਤ ਜਿਹੜਾ ਧੰਨਵਾਦ। ਰਾਣੀ ਜੀ ਕੁਛ ਕੁ ਬੋਲ ਤੁਹਾਡੇ ਮੂੰਹੋਂ ਵੀ ਜਿਹੜੇ ਅਸੀਂ ਸੁਣਨਾ ਚਾਹੁੰਦੇ ਹਾਂ, ਇੱਕ ਦੋ ਲੈਣਾ। ਮੈਨੂੰ ਪਤਾ ਗਲਾ ਚਾਹੇ ਤੁਹਾਡਾ ਥੋੜ੍ਹਾ ਜਿਹਾ ਖਰਾਬ ਆ, ਪਰ ਤੁਹਾਡੀ ਆਵਾਜ਼ ਸੁਣਨ ਨੂੰ ਸਾਰੇ ਜਾਣੇ ਬੇਚੈਨ। ਰਾਜਕਾਰਨ ਮੈਂ ਕੋਸ਼ਿਸ਼ ਤਾਂ ਕਰ ਰਹੀ ਹਾਂ, ਪਰ ਪਤਾ ਨਹੀਂ ਗਲਾ ਸਾਥ ਨਹੀਂ ਦੇ ਰਿਹਾ, ਕਿਉਂਕਿ ਪਾਕਿਸਤਾਨ ਵਾਲਿਆਂ ਨੇ ਵੀ ਮੇਰੀ ਬਹੁਤ ਸੇਵਾ ਕੀਤੀ ਤੇ ਪੰਜਾਬ ਵਾਲਿਆਂ ਨੇ ਵੀ ਬਹੁਤ ਕੀਤੀ, ਤੇ ਸਭ ਤੋਂ ਵਧੀਆ ਦਿੱਲੀ ਵਾਲਿਆਂ ਨੇ ਜਿਹੜੀ ਕੀਤੀ ਉਹਦੇ ਕਰਕੇ ਮੇਰਾ ਗਲਾ ਸਾਥ ਨਹੀਂ ਜ਼ਿਆਦਾ ਦੇ ਰਿਹਾ। ਪਰ ਆਪਣੇ ਹਮੇਸ਼ਾ ਆਪਣੇ ਪੰਜਾਬੀ ਰੇਡੀਓ USA ਤੇ ਆਪਾਂ ਆਪਣੇ ਪੁਰਾਣੇ ਵਿਰਸੇ ਦੀ ਗੱਲ ਕਰਦੇ ਹਾਂ, ਆਪਣੇ ਕਲਚਰ ਦੀ ਗੱਲ ਕਰਦੇ ਹਾਂ। ਫਿਰ ਹਰ ਇੱਕ ਤਰ੍ਹਾਂ ਦਾ ਪ੍ਰੋਗਰਾਮ ਆਪਾਂ ਲਾਈਵ ਕਰਦੇ ਹਾਂ, ਭਾਵੇਂ ਉਹ ਦਵਾਈਆਂ ਨਾਲ ਜੁੜਿਆ ਹੋਵੇ, ਐਮੀਗ੍ਰੇਸ਼ਨ ਨਾਲ ਜੁੜਿਆ ਹੋਵੇ, ਜਾਂ ਖੇਤੀਬਾੜੀ ਨਾਲ ਜੁੜਿਆ ਹੋਵੇ, ਟਰੱਕਿੰਗ ਦੇ ਨਾਲ ਜੁੜਿਆ ਹੋਵੇ। ਤੇ ਕੋਸ਼ਿਸ਼ ਅਸੀਂ ਇਹੀ ਕਰੀ ਦੀ ਵੱਧ ਤੋਂ ਵੱਧ ਕਿ ਤੁਹਾਨੂੰ ਲਾਈਵ ਜੋੜਿਆ ਜਾਵੇ ਆਪਣੇ ਵਿਰਸੇ ਦੇ ਨਾਲ। ਤੇ ਸਾਡਾ ਕੋਈ ਵੀ ਪ੍ਰੋਗਰਾਮ ਜਿਹੜਾ ਉਹ ਰਿਕਾਰਡਡ ਨਹੀਂ ਹੁੰਦਾ, ਹਮੇਸ਼ਾ ਅਸੀਂ ਸਾਰੇ ਸ਼ੋਅ ਲਾਈਵ ਕਰਦੇ ਹਾਂ। ਪਰ ਮੈਂ ਦੋ ਲਾਈਨਾਂ ਸੁਣਾਉਣ ਦੀ ਕੋਸ਼ਿਸ਼ ਕਰਦੀ ਹਾਂ, ਪਰ ਗਲਾ ਮੇਰਾ ਸਾਥ ਨਹੀਂ ਦਿੰਦਾ। ਪਰ ਇੱਕ ਮੈਂ ਆਪਣੇ ਰੇਡੀਓ ਲਈ ਇੱਕ ਜਰਨੀ ਲਿਖੀ ਸੀਗੀ, ਉਹ ਮੈਂ ਬਾਅਦ 'ਚ ਅਖੀਰ ਦੇ ਵਿੱਚ ਤੁਹਾਡੇ ਨਾਲ ਜ਼ਰੂਰ ਸਾਂਝੀ ਕਰੂੰਗੀ, ਭਾਵੇਂ ਮੇਰਾ ਗਲਾ ਚੱਲੇ ਭਾਵੇਂ ਨਾ ਚੱਲੇ। ਕਿਉਂਕਿ ਜਦੋਂ ਸਾਡੇ ਰੇਡੀਓ ਨੇ ਪਹਿਲੀ ਵਾਰੀ ਕਹਿੰਦੇ ਹੁੰਦੇ ਆ ਵੀ ਸਾਡੀ ਕਮਿਊਨਿਟੀ ਦੇ ਵਿਹੜੇ 'ਚ ਪੈਰ ਰੱਖਿਆ ਸੀਗਾ, ਉਦੋਂ ਦੀ ਜਰਨੀ ਮੈਂ ਲਿਖੀ ਸੀਗੀ ਆਪਣੇ ਆਪ। ਪਹਿਲੀ ਵਾਰੀ ਮੈਂ ਲਿਖ ਕੇ ਦੇਖਿਆ ਸੀ, ਵੀ ਦੇਖਾ ਤਾਂ ਮੈਨੂੰ ਲਿਖਣਾ ਆਉਂਦਾ। ਤੇ ਹੁਣ ਦੋ ਲਾਈਨਾਂ ਸਿਰਫ ਸੁਣਾਉਂਗੀ। ਬੇਲੇ ਦੇ ਮੈਨੂੰ ਮਖਮਲ ਦੀ ਪੱਖੀ ਘੁੰਗਰੂਆਂ ਵਾਲੀ, ਬੇਲੇ ਦੇ ਮੈਨੂੰ ਮਖਮਲ ਦੀ ਪੱਖੀ ਘੁੰਗਰੂਆਂ ਵਾਲੀ, ਰੂਪ ਮੇਰੇ ਦਾ ਜੇ ਲੈਣਾ ਨਜ਼ਾਰਾ, ਸੁਣ ਵੇ ਪਿੰਡ ਦਿਆ ਲੰਬੜਦਾਰਾ, ਮੰਨ ਲੈ ਆਖਾਂ ਨਾ ਲਾਰਾ, ਕਹਿੰਦੀ ਏ ਹੀਰ ਸਿਆਲੀ, ਬੇਲੇ ਦੇ ਮੈਨੂੰ ਮਖਮਲ ਦੀ ਪੱਖੀ ਘੁੰਗਰੂਆਂ ਵਾਲੀ। ਤੇ ਜੀ ਫਿਰ ਵਿੱਚ ਅਸੀਂ ਤੁਹਾਨੂੰ ਜ਼ਰੂਰ ਕੁਛ ਨਾ ਕੁਛ ਸੁਣਾਉਂਦੇ ਰਵਾਂਗੇ। ਹਾਂਜੀ ਰਤਨ ਸਿੰਘ ਜੀ ਆਓ ਜੀ। ਹੈਲੋ, ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ। ਸੰਦਲੀ ਪੈੜਾਂ ਦੇ ਵਿੱਚ ਸਾਰਿਆਂ ਨੂੰ ਮੇਰੇ ਵੱਲੋਂ ਸਤਿ ਸ੍ਰੀ ਅਕਾਲ, ਜੀ ਆਇਆਂ ਨੂੰ। ਤੇ ਖਾਸ ਕਰਕੇ ਮੇਰੇ ਵੀਰ ਜੀ ਰਾਜ ਭਾਜੀ ਤੇ ਇਹਨਾਂ ਦੇ ਸਾਰੇ ਪਰਿਵਾਰ ਨੂੰ ਜੀ ਆਇਆਂ ਨੂੰ ਤੇ ਧੰਨਵਾਦ। ਇਹ ਪੰਜਾਬ ਨਾਲ ਜੋੜ ਰਹੇ ਨੇ ਸਾਰਿਆਂ ਨੂੰ ਤੇ ਆਪਣੀ ਪੰਜਾਬੀਅਤ ਨਾਲ ਜੋੜਦੇ ਨੇ। ਸੋ ਮੈਂ ਦੋ ਲਾਈਨਾਂ ਅਰਜ਼ ਕਰ ਰਿਹਾ। ਮੁਹੰਮਦ ਬਖਸ਼ ਦੇ ਸ਼ੇਰ ਨੇ, ਸ਼ਾਇਦ ਤੁਹਾਨੂੰ ਵਧੀਆ ਲੱਗਣ, ਤੇ ਸੁਣਿਓ। ਹੋ ਤੁਰ ਗਏ ਯਾਰ ਮੁਹੱਬਤਾਂ ਵਾਲੇ, ਤੇ ਨਾਲੇ ਲੈ ਗਏ ਹਾਸੇ, ਹੋ ਦਿਲ ਨਹੀਂ ਲੱਗਦਾ ਮੁਹੰਮਦ ਬਖਸ਼ਾ, ਤੇ ਜਾਈਏ ਕਿਹੜੇ ਪਾਸੇ। ਹੋਈ ਉੱਚੀ
ਉੱਚੀਆਂ ਲੰਮੀਆਂ ਟਾਲੀਆਂ ਤੇ ਕਣੀਆਂ ਜਿਨ੍ਹਾਂ ਦੀਆਂ ਛਾਵਾਂ ਹਰ ਇੱਕ ਚੀਜ਼ ਬਾਜ਼ਾਰੋਂ ਲੱਭਦੀ ਪਰ ਨਹੀਂਓ ਲੱਭਦੀਆਂ ਮਾਵਾਂ ਪਰ ਨਹੀਂਓ ਲੱਭਦੀਆਂ ਮਾਵਾਂ ਹੋ ਪਾਈ ਪਾਈਆਂ ਦੇ ਦਰਦ ਵੰਡਾਉਂਦੇ ਹਾਏ ਤੇ ਪਾਈ ਪਾਈਆਂ ਦੀਆਂ ਬਾਵਾਂ ਹੋ ਬਾਪ ਸਿਰੇ ਦਾ ਤਾਜ ਮੁਹੰਮਦ ਤੇ ਮਾਵਾਂ ਠੰਡੀਆਂ ਛਾਵਾਂ ਤੇ ਮਾਵਾਂ ਠੰਡੀਆਂ ਛਾਵਾਂ ਮਾਏ ਨੀ ਮਾਏ ਮੇਰੀਏ ਦੁੱਖਾਂ ਵਿੱਚ ਘੇਰੀਏ ਮਾਏ ਨੀ ਮਾਏ ਮੇਰੀਏ ਦੁੱਖਾਂ ਵਿੱਚ ਘੇਰੀਏ ਹੋ ਬੜ ਦਰਦ ਹੰਡਾਏ ਝੋਲੀ ਵਿੱਚ ਪਾਏ ਹੋ ਬੜ ਦਰਦ ਹੰਡਾਏ ਝੋਲੀ ਵਿੱਚ ਪਾਏ ਨਹੀਂ ਦਿਲ ਤੂੰ ਕੀਤਾ ਤੇਰੀਏ ਮਾਏ ਨੀ ਮਾਏ ਮੇਰੀਏ ਦੁੱਖਾਂ ਵਿੱਚ ਘੇਰੀਏ ਮਾਏ ਨੀ ਮਾਏ ਮੇਰੀਏ ਦੁੱਖਾਂ ਵਿੱਚ ਘੇਰੀਏ ਹੋ ਵਿੱਚ ਗਰੀਬੀ ਰਿਸ਼ਤੇਦਾਰ ਕਰੀਬੀ ਹੋ ਵਿੱਚ ਗਰੀਬੀ ਰਿਸ਼ਤੇਦਾਰ ਕਰੀਬੀ ਕਰਦੇ ਸੀ ਜੋ ਗੱਲਾਂ ਪਰ ਤੂੰ ਮਾਏ ਪੋਰਾ ਨਾ ਛੱਡਿਆ ਉਸ ਮਾਲਕ ਦਾ ਪੱਲਾ ਪਰ ਤੂੰ ਮਾਏ ਨਹੀਂਓ ਛੱਡਿਆ ਉਸ ਮਾਲਕ ਦਾ ਪੱਲਾ ਹਾਂ ਰੋੜੇ ਖਾ ਖਾ ਝੋਲੀ ਡਿੱਗਦੇ ਰੋੜੇ ਖਾ ਖਾ ਝੋਲੀ ਡਿੱਗਦੇ ਮਿੱਠੇ ਬੇਰਾਂ ਦੀ ਤੂੰ ਬੇਰੀਏ ਮਾਏ ਨੀ ਮਾਏ ਮੇਰੀਏ ਦੁੱਖਾਂ ਵਿੱਚ ਘੇਰੀਏ ਮਾਏ ਨੀ ਮਾਏ ਮੇਰੀਏ ਦੁੱਖਾਂ ਵਿੱਚ ਘੇਰੀਏ ਮਾਏ ਨੀ ਮਾਏ ਮੇਰੀਏ ਦੁੱਖਾਂ ਵਿੱਚ ਘੇਰੀਏ ਵਾਹ ਜੀ ਵਾਹ, ਬਹੁਤ ਹੀ ਸ਼ਾਨਦਾਰ ਰਤਨਦੀਪ, ਬਹੁਤ ਹੀ ਵਧੀਆ ਮੇਰਾ ਤੁਸੀਂ ਗਾਇਆ, ਬਹੁਤ ਸ਼ੁਕਰੀਆ ਬਹੁਤ ਸ਼ੁਕਰੀਆ। ਰੇਡੀਓ USA ਇਹਨਾਂ ਦੇ ਸੰਚਾਲਕ ਵੀਰ ਜੀ ਹਰਜੋਤ ਸਿੰਘ ਜੀ ਤੇ ਭੈਣ ਜੀ ਬਲਵਿੰਦਰ ਕੌਰ ਤੇ ਪੰਜਾਬੀ ਰੇਡੀਓ USA ਦੇ ਸਾਡੀ ਭੈਣ ਨਰਿੰਦਰ ਬੀਬਾ, ਮੇਰੀ ਮੁਰਾਦ ਹੈ ਰਾਣੀ ਜੀ, ਤੇ ਪੰਜਾਬੀ ਰੇਡੀਓ USA ਦੇ ਸਭ ਤੋਂ ਲਾਡਲੇ ਪੁੱਤਰ ਰਾਜਕਰਨਵੀਰ ਤੇ ਰੌਣਕੀ ਪੁੱਤਰ ਮੱਲੀ ਜੀ, ਪ੍ਰਵੀਨ ਮਸੂਦ ਤੇ ਪ੍ਰਵੀਨ ਸ਼ਰਮਾ ਜੀ, ਹੋਰ ਵੀ ਸਾਰੇ ਵੀਰ ਜਿਹੜੇ ਪੰਜਾਬੀ ਰੇਡੀਓ ਨਾਲ ਜੁੜੇ ਨੇ। ਇਸ ਤੋਂ ਪਹਿਲਾਂ ਕਿ ਮੈਂ ਕੋਈ ਗੀਤ ਵਗੈਰਾ ਸੁਣਾਵਾਂ, ਮੈਂ 1 ਮਿੰਟ ਵਾਸਤੇ ਪੰਜਾਬੀ ਰੇਡੀਓ ਬਾਰੇ ਕੁਝ ਕਹਿਣਾ ਚਾਹੁੰਦਾ। ਪੰਜਾਬੀ ਰੇਡੀਓ USA ਨਾ ਸਿਰਫ ਇੱਕ ਮਨੋਰੰਜਨ ਦਾ ਸਾਧਨ ਹੈ, ਬਲਕਿ ਇਸ ਚੈਨਲ ਨੇ ਬਿਮਾਰੀਆਂ ਦੂਰ ਕਰ ਦਿੱਤੀਆਂ। ਕਹਿੰਦੇ ਨੇ ਜਿਹੜੇ ਬਜ਼ੁਰਗ ਨੇ ਨਾ, ਉਹਨਾਂ ਨੂੰ ਖਾਸ ਕਰਕੇ ਜਿਵੇਂ ਸਰੀਰ ਦੇ ਲਈ ਖਾਣਾ ਜ਼ਰੂਰੀ ਹੈ ਤੇ ਮਾਨਸਿਕ ਜਿਹੜਾ ਤਣਾਅ ਹੈ ਉਹਨੂੰ ਠੀਕ ਕਰਨ ਦਾ ਸਭ ਤੋਂ ਵੱਡਾ ਯੋਗਦਾਨ ਪੰਜਾਬੀ ਰੇਡੀਓ USA ਦਾ ਹੈ। ਮੱਲੀ ਸਾਹਿਬ ਦਾ ਪ੍ਰੋਗਰਾਮ ਆਉਂਦਾ ਹੁੰਦਾ ਹੈ, ਮੈਂ ਆਵਾਂਗਾ ਨਾਲ ਹਨੇਰੀਆਂ ਦੇ। ਕਈ ਵਾਰੀ ਕਈ ਸਰੋਤੇ ਉਹ ਗੱਲ ਕਰਦੇ ਕਰਦੇ ਅੱਖਾਂ ਭਰ ਆਉਂਦੇ ਨੇ, ਬੜੀ ਮਨ ਨੂੰ ਖੁਸ਼ੀ ਹੁੰਦੀ ਨੇ। ਉਹ ਕਹਿੰਦੇ ਨੇ ਕਿ ਸਾਡਾ ਤੁਸੀਂ ਇੱਕ ਤੇ ਹੁੰਦਾ ਹੈ ਜ਼ਿੰਦਗੀ ਜੀਣਾ, ਇੱਕ ਹੁੰਦਾ ਹੈ ਜ਼ਿੰਦਗੀ ਕੱਟਣਾ।
ਇੱਥੇ ਇਸ ਕੰਟਰੀ ਦੇ ਵਿੱਚ ਜਿੱਥੇ ਸਭ ਕੁਝ ਬਹੁਤ ਜ਼ਿਆਦਾ ਹੈ, ਬਹੁਤ ਜ਼ਿਆਦਾ ਤੋਂ ਭਾਵ ਘਰਾਂ ਦੀਆਂ ਸਹੂਲਤਾਂ, ਗੱਡੀਆਂ, ਸੁੱਖ ਸੁਵਿਧਾਵਾਂ, ਜੌਬਾਂ, ਸਭ ਕੁਝ ਬਹੁਤ ਜ਼ਿਆਦਾ, ਉੱਥੇ ਨਾਲ ਹੀ ਇੱਥੇ ਸਟ੍ਰੈਸ ਵੀ ਬਹੁਤ ਜ਼ਿਆਦਾ ਹੈ। ਜਿੱਥੇ ਸਭ ਕੁਝ ਬਹੁਤਾ ਹੈ ਉੱਥੇ ਸਟ੍ਰੈਸ ਵੀ ਬਹੁਤ ਹੈ। ਸੋ ਪੰਜਾਬੀ ਰੇਡੀਓ USA ਅਸੀਂ ਘਰਾਂ ਵਿੱਚ ਦੇਖਦੇ ਹਾਂ 50+ ਜਿਹੜੇ ਸਾਡੀ ਏਜ ਦੇ ਭੈਣਾਂ ਭਰਾ ਨੇ, ਗਰਾਜ ਦੇ ਵਿੱਚ ਕੰਮ ਕਰਦੇ ਨੇ, ਹਰ ਵਕਤ ਪੰਜਾਬੀ ਰੇਡੀਓ USA ਲੱਗਾ ਰਹਿੰਦਾ ਹੈ। ਉਹਨਾਂ ਨੂੰ ਮਾਨਸਿਕ ਤੌਰ ਤੇ ਬੜਾ ਆਰਾਮ ਮਿਲਦਾ ਹੈ। ਫਿਰ ਸਿਹਤ ਸੰਭਾਲ ਪ੍ਰੋਗਰਾਮ ਆਉਂਦਾ ਹੈ, ਬਲਵਿੰਦਰ ਭੈਣ ਜੀ ਇੱਕ ਡਾਕਟਰ ਦਾ ਕੰਮ ਕਰਦੇ ਨੇ, ਜਿਹਦੇ ਵਿੱਚ ਸਰੋਤੇ ਵੀ ਅਲੱਗ-ਅਲੱਗ ਤਰ੍ਹਾਂ ਦੇ ਓੜ-ਪੋੜ ਦੱਸਦੇ ਨੇ, ਜਿਹੜੇ ਈਵਨ ਮੈਨੂੰ ਪਰਸਨਲੀ ਵੀ ਬਹੁਤ ਚੀਜ਼ਾਂ ਕੰਮ ਆਈਆਂ। ਤੇ ਸਾਡੇ ਸਰੋਤੇ ਬਹੁਤ ਸਾਰੇ ਵਿੱਚ ਆਏ ਵੀ ਨੇ, ਮੈਨੂੰ ਜ਼ਿਆਦਿਆਂ ਦੇ ਨਾਂ ਨਹੀਂ ਯਾਦ, ਉਹਨਾਂ ਨਾਲ ਗੱਲਬਾਤ ਵੀ ਸਾਡੀ ਹੁੰਦੀ ਰਹਿੰਦੀ ਹੈ। ਸੋ ਆਓ ਅੱਜ ਦਾ ਜਿਹੜਾ ਇਹ ਪ੍ਰੋਗਰਾਮ, ਇਹਦੀ ਗੱਲ ਕਰਦੇ ਹਾਂ ਸੰਦਲੀ ਪੈੜਾਂ। ਪੈੜਾਂ ਤੋਂ ਭਾਵ ਹੁੰਦਾ ਹੈ ਕਦਮ, ਜਿਹੜੇ ਸਾਡੇ ਪੈਰਾਂ ਦੀ ਛਾਪ ਛੁੱਟ ਜਾਂਦੀ ਹੈ ਨਾ ਜ਼ਮੀਨ ਤੇ, ਉਹਨਾਂ ਨੂੰ ਕਹਿੰਦੇ ਨੇ ਪੈੜਾਂ। ਮੈਂ ਸਮਝਦਾ ਇੱਥੇ ਭਾਵ ਇਹੀ ਆਉਂਦਾ ਨੇ ਕਿ ਪੰਜਾਬੀ ਰੇਡੀਓ USA ਸੰਦਲ ਇੱਕ ਲੱਕੜ ਹੈ ਜਿਹਦੇ ਵਿੱਚੋਂ ਖੁਸ਼ਬੂ ਆਉਂਦੀ ਹੈ। ਜੋ ਮੈਂ ਇਹਦਾ ਭਾਵ ਕੱਢਿਆ ਉਹ ਇਹ ਹੈ ਕਿ ਪੰਜਾਬੀ ਰੇਡੀਓ USA ਨੇ ਆਪਣੇ ਸਰੋਤਿਆਂ ਦੇ ਇਹ ਜਿਹੜੀਆਂ ਪੈੜਾਂ ਨੇ, ਇਹਨਾਂ ਦੀ ਖੁਸ਼ਬੂ ਮਾਣਨ ਵਾਸਤੇ ਤੁਹਾਨੂੰ ਇੱਥੇ ਬੁਲਾਇਆ ਹੈ, ਤੁਹਾਡੇ ਕਦਮਾਂ ਨੂੰ ਸਨਮਾਨਿਤ ਕਰਨ ਵਾਸਤੇ, ਜਿਹੜੇ ਤੁਸੀਂ ਚੱਲ ਕੇ ਇੱਥੇ ਆਏ। ਤੇ ਪੰਜਾਬੀ ਰੇਡੀਓ USA ਵੱਲੋਂ, ਹਰਜੋਤ ਸਿੰਘ ਹੋਣਾ ਵੱਲੋਂ, ਰਾਜਕਰਨਵੀਰ ਵੱਲੋਂ, ਮੈਂ ਖੁਦ ਵੀ, ਕਿਉਂਕਿ ਮੈਂ ਵੀ ਆਪਣੇ ਆਪ ਨੂੰ ਪੰਜਾਬੀ ਰੇਡੀਓ ਦਾ ਹਿੱਸਾ ਮੰਨਣ ਲੱਗ ਗਿਆ, ਪਿਆਰ ਹੀ ਇੰਨਾ ਦਿੰਦੇ ਨੇ, ਤੇ ਮੈਂ ਖੁਦ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਹਾਂ। ਆਪਾਂ ਅੱਜ ਇੱਥੇ ਵਿਰਸੇ ਦੀ ਗੱਲ ਕਰਨੀ ਹੈ, ਪੰਜਾਬੀ ਕਲਚਰ, ਪੰਜਾਬੀ ਵਿਰਸਾ। ਜਿਵੇਂ ਤੁਸੀਂ ਦੇਖਦੇ ਨੇ ਇਹ ਢੋਲ, ਇਹ ਦੇਖੋ ਇਹ ਡੋਣੀਆਂ ਪਈਆਂ ਨੇ, ਆ ਉੱਪਰ ਛਤਰੀਆਂ ਲੱਗੀਆਂ ਨੇ, ਮੰਜੇ ਡੱਠੇ ਹੋਏ ਨੇ, ਇਹ ਸਾਡਾ ਕਲਚਰ ਹੈ, ਇਹ ਸਾਡਾ ਵਿਰਸਾ ਹੈ। ਮੈਂ ਅੱਜ ਆਪਣੇ ਵਿਰਸੇ ਦੇ ਲਈ ਬੜਾ ਕੁਝ ਕਹਿਣਾ ਚਾਹਾਂਗਾ, ਪਰ ਮੈਂ ਮਾਫੀ ਮੰਗਾਂਗਾ ਰਾਣੀ ਕਾਲੋਂ ਜੀ ਕੋਲੋਂ ਕਿ ਜਦੋਂ ਵੀ ਤੁਹਾਨੂੰ ਮੇਰੀ ਜ਼ਰੂਰਤ ਪਵੇ, ਵਿੱਚ ਲੱਗੇ ਕਿ ਪ੍ਰੋਗਰਾਮ ਠੰਡਾ ਹੋ ਰਿਹਾ ਹੈ, ਤੇ ਤੁਸੀਂ ਮੈਨੂੰ ਬੁਲਾ ਸਕਦੇ ਨੇ, ਨਾ ਕਿ ਮੈਂ ਇੱਕੋ ਵਾਰੀ ਜ਼ਿਆਦਾ ਟਾਈਮ ਲਵਾਂ। ਇੱਕ ਦੋ ਚੀਜ਼ਾਂ ਵਿੱਚ ਬੋਲਾਂਗਾ, ਤਾਂ ਕਿ ਜੇ ਮੈਂ ਸਾਰਾ ਕੁਝ ਬੋਲ ਲਿਆ ਨਾ, ਜਿਵੇਂ ਕਹਿੰਦੇ ਨੇ ਘੋੜੀਆਂ ਨੇ, ਸੁਹਾਗ ਨੇ, 8-10 ਘੋੜੀਆਂ ਸੁਹਾਗ ਤੇ ਇੱਕ ਇਹੋ ਜਿਹੇ ਬਣ ਗਏ ਨੇ, ਫੋਕ ਬਣ ਗਏ ਨੇ, ਜਿਹੜੇ ਹਰ ਵਿਆਹਾਂ ਤੇ ਬੋਲੇ ਜਾਂਦੇ ਨੇ। ਜੇ ਮੈਂ ਉਹਨਾਂ ਦੇ ਟੁਕੜੇ ਸੁਣਾ ਦਿੱਤੇ ਨਾ, ਤੇ ਕਿਸੇ ਮੇਰੀ ਭੈਣ ਦੇ ਮਨ ਵਿੱਚ ਹੋਇਆ ਤਾਂ ਉਹਨਾਂ ਕਹਿਣਾ ਰਣਜੀਤ ਸਿੰਘ ਨੇ ਤੇ ਸੁਹਾਗ ਸੁਣਾਤਾ ਤੇ ਮੈਂ ਸੁਣਾਉਣਾ ਸੀ। ਅੱਜ ਮੈਂ ਚਾਹੁੰਦਾ ਹਾਂ ਕਿ ਤੁਸੀਂ ਉਹ ਚੀਜ਼ ਨੂੰ ਬਾਹਰ ਕੱਢਣਾ ਹੈ। ਮੈਂ ਟਾਈਮ ਲਵਾਂਗਾ, ਪਰ ਵਿੱਚ ਲਵਾਂਗਾ। ਮੇਰਾ ਟਾਈਮ ਇੰਨਾ ਇੰਪੋਰਟੈਂਟ ਨਹੀਂ ਹੈ ਜਿੰਨਾ ਤੁਹਾਡਾ ਹੈ। ਤੇ ਮੈਂ ਤਾਂ ਵਿਰਸੇ ਨਾਲ ਇੱਕ ਗੱਲ ਕਰਦਾ ਹੈ, ਸਾਡੇ ਪਿੰਡਾਂ ਦੇ ਵਿੱਚ ਨਾ ਆਮ ਤੌਰ ਤੇ 2 ਨਾਂ ਬੜੇ ਹੁੰਦੇ ਆ, ਇੱਕ ਤੇ ਹੁੰਦਾ ਨਾਜਰ ਸਿੰਘ ਤੇ ਇੱਕ ਹੁੰਦਾ ਬਿਸ਼ਨ ਕੌਰ। ਤੁਸੀਂ ਦੇਖੋ ਪਿੰਡਾਂ ਵਿੱਚ ਇਹ 2 ਨਾਂ ਜ਼ਰੂਰ ਮਿਲਦੇ ਨੇ। ਬਿਸ਼ਨ ਕੌਰ ਤੇ ਨਾਜਰ ਸਿੰਘ ਬੁੱਢੇ ਹੋਏ ਬੈਠੇ ਨੇ, ਮੰਜੀ ਤੇ ਬੈਠੇ ਗੱਲਾਂ ਕਰਦੇ ਨੇ ਕਿ ਅੱਜ ਕੱਲ੍ਹ ਦੇ ਕਲਚਰ 'ਚ ਕਿੰਨਾ ਫਰਕ ਪੈ ਗਿਆ, ਸਾਡੇ ਜ਼ਮਾਨੇ ਵਿੱਚ ਕਿੱਦਾਂ ਹੁੰਦਾ ਸੀ ਤੇ ਅੱਜ ਕੱਲ੍ਹ ਕਿਵੇਂ ਹੋ ਰਿਹਾ ਨੇ। ਆਪਸ ਵਿੱਚ ਉਹ ਗੱਲਾਂ ਕਰਦੇ ਨੇ, ਆਪਾਂ ਇਸ ਨੂੰ ਗਾ ਕੇ ਇਹਦਾ ਮਜ਼ਾ ਲੈਂਦੇ ਹਾਂ ਕਿ ਬਿਸ਼ਨ ਕੌਰ ਕੀ ਕਹਿੰਦੀ ਹੈ ਤੇ ਨਾਜਰ ਉਹਦਾ ਕੀ ਜਵਾਬ ਦਿੰਦਾ ਹੈ। ਤੁਸੀਂ ਇਹ ਮਹਿਸੂਸ ਕਰੋ ਕਿ ਅਸੀਂ ਪਿੰਡ ਵਿੱਚ ਬੈਠੇ ਹਾਂ ਤੇ ਇਹ ਗੱਲਾਂ ਕਰ ਰਹੇ ਹਾਂ ਤੇ ਸੁਣ ਰਹੇ ਹਾਂ। ਕੀ ਕਹਿੰਦੀ ਹੈ ਬਿਸ਼ਨ ਕੌਰ, ਕੀ ਕਹਿੰਦੀ ਹੈ? ਹਲਕੀ ਜਿਹੀ ਢੋਲਕ ਦੀ ਆਵਾਜ਼ ਹੋਣੀ ਚਾਹੀਦੀ, ਜਿਵੇਂ 2-3 ਮੀਲ ਤੋਂ ਸੁਣਦਾ ਹੋਵੇ। ਕੀ ਕਹਿੰਦੀ ਹੈ ਨਾਜਰ ਨੂੰ? ਨਾ ਪਿੱਪਲੀ ਪੀਂਘਾਂ ਪੈਂਦੀਆਂ ਤੇ ਨਾ ਲੱਗਦੀਆਂ ਤੀਆਂ ਵੇ। ਇੱਥੇ ਲੱਗਣ ਲੱਗ ਗਈਆਂ ਜੇ ਸਗੋਂ, ਤੇ ਪੰਜਾਬ 'ਚ ਘਟ ਗਈਆਂ। ਨਾ ਪਿੱਪਲੀ ਪੀਂਘਾਂ ਪੈਂਦੀਆਂ ਤੇ ਨਾ ਲੱਗਦੀਆਂ ਤੀਆਂ ਵੇ। ਚੁੰਨੀਆਂ ਨਹੀਂ ਸੀ ਲਾਉਂਦੀਆਂ ਸਿਰ ਤੋਂ ਨੋਆਂ ਧੀਆਂ ਵੇ। ਚੁੰਨੀਆਂ ਨਹੀਂ ਸੀ ਲਾਉਂਦੀਆਂ ਸਿਰ ਤੋਂ ਨੋਆਂ ਧੀਆਂ ਵੇ। ਹੁਣ ਵਾਲ ਖੋਲ ਕੇ ਰੱਖਦੀਆਂ, ਹੁਣ ਵਾਲ ਖਲਾਰ ਕੇ ਰੱਖਦੀਆਂ, ਸ਼ਰੇ ਬਾਜ਼ਾਰ ਨਾਜਰਾ ਵੇ। ਕਿੱਥੇ ਤੁਰ ਗਿਆ ਆਪਣਾ ਸੱਭਿਆਚਾਰ ਨਾਜਰਾ ਵੇ। ਕਿੱਥੇ ਤੁਰ ਗਿਆ ਸਾਡਾ ਸੱਭਿਆਚਾਰ ਨਾਜਰਾ ਵੇ। ਨਾਜਰ ਹੁਣ ਅੱਜ ਕੱਲ੍ਹ ਦੇ ਜ਼ਮਾਨੇ ਨੂੰ ਨਾਲ ਲੈ ਕੇ ਗੱਲ ਕਰਨ ਦੀ ਕੋਸ਼ਿਸ਼ ਕਰਦਾ, ਪਰ ਦੁਖੀ ਉਹ ਵੀ ਆ। ਕੀ ਕਹਿੰਦਾ? ਆਪਣੇ ਵੇਲੇ ਅਨਪੜ੍ਹ ਸੀਗੇ ਨੀ, ਹੁਣ ਲੋਕੀ ਪੜ੍ਹੇ ਲਿਖੇ। ਕੀਤੀ ਸਾਇੰਸ ਤਰੱਕੀ ਲੋਕੀ ਚੰਨ ਤੇ ਜਾ ਚੜੇ। ਆਪਣੇ ਵੇਲੇ ਅਨਪੜ੍ਹ ਸੀਗੇ ਨੀ, ਹੁਣ ਲੋਕੀ ਪੜ੍ਹੇ ਲਿਖੇ। ਇੰਨੀ ਹੋਈ ਤਰੱਕੀ ਲੋਕੀ ਚੰਨ ਤੇ ਜਾ ਚੜੇ। ਪਰ ਇੱਕੋ ਗੱਲ ਦਾ ਚੋਰਾ
ਮੈਨੂੰ ਇੱਕੋ ਗੱਲ ਦਾ ਚੋਰਾ ਲਾਤੀ ਸੰਗ ਬਿਸ਼ਨੀਏ ਨੀ ਸੱਭਿਆਚਾਰ ਤਾਂ ਉਹੀ ਬਦਲ ਗਏ ਢੰਗ ਬਿਸ਼ਨੀਏ ਨੀ ਸੱਭਿਆਚਾਰ ਤਾਂ ਉਹੀ ਬਦਲ ਗਏ ਢੰਗ ਬਿਸ਼ਨੀਏ ਨੀ ਜੀਨਾ ਤੇ ਟੋਪਾਂ ਨੇ ਥਾਂ ਲਹਿੰਗੇ ਦੀ ਲੈ ਲਈ ਏ ਘਿਓ ਲੱਸੀ ਨੂੰ ਛੱਡ ਕੇ ਚਾਹ ਤੇ ਕੌਫੀ ਰਹਿ ਗਈ ਏ ਜੀਨਾ ਤੇ ਟੋਪਾਂ ਨੇ ਥਾਂ ਘੱਗਰੇ ਦੀ ਲੈ ਲਈ ਏ ਘਿਓ ਲੱਸੀਆਂ ਨੂੰ ਛੱਡਤਾ ਚਾਹ ਤੇ ਕੌਫੀ ਰਹਿ ਗਈ ਏ ਨਾ ਪਹਿਲਾਂ ਵਰਗਾ ਮਿਲਦਾ ਨਾ ਪਹਿਲਾਂ ਵਰਗੂ ਮਿਲਦਾ ਹਾਏ ਸਤਿਕਾਰ ਨਜ਼ਰ ਆਵੇ ਕਿੱਥੇ ਤੁਰ ਗਿਆ ਸਾਡਾ ਸੱਭਿਆਚਾਰ ਨਜ਼ਰ ਆਵੇ ਚਾਟੀ ਵਿੱਚ ਮਦਾਣੀ ਨਾ ਹੁਣ ਛਮ ਛਮ ਵੱਜਦੀ ਏ ਵੇਖੀ ਨਾ ਮੁਟਿਆਰ ਕਿਤੇ ਕੋਈ ਚਰਖਾ ਕੱਤਦੀ ਏ ਨਾ ਫੁੱਲ ਕੱਢਦੀ ਫੁਲਕਾਰੀ ਨਾ ਫੁੱਲ ਕੱਢਦੀ ਫੁਲਕਾਰੀ ਚੁਣ ਚੁਣ ਰੰਗ ਬਿਸ਼ਨੀਏ ਨੀ ਸੱਭਿਆਚਾਰ ਤਾਂ ਉਹੀ ਬਦਲ ਗਏ ਢੰਗ ਬਿਸ਼ਨੀਏ ਨੀ ਸੱਭਿਆਚਾਰ ਤਾਂ ਉਹੀ ਬਦਲ ਗਏ ਢੰਗ ਬਿਸ਼ਨੀਏ ਨੀ ਬਸ ਇੰਨਾ ਹੀ ਮੈਂ ਥੋੜ੍ਹੀਆਂ ਵੰਨਗੀਆਂ ਹੀ ਦੱਸਣੀਆਂ ਇੱਕ ਮੈਂ ਬੜੀ ਇੱਕ ਦੁੱਖ ਦੀ ਰਗ ਜਿਹੜੀ ਹੈ ਸਾਡੇ ਸਮਾਜ ਦੇ ਉਹਦੇ ਤੇ ਹੱਥ ਰੱਖਣ ਲੱਗਾ ਇੱਕ ਮੈਂ ਗੀਤ ਛੋਟਾ ਜਿਹਾ ਲੈਣਾ ਇੱਕ ਦੁੱਖ ਦੀ ਰਗ ਹੈ ਸਾਡੇ ਸਮਾਜ ਦੀ ਉਹ ਇਹ ਹੈ ਕਿ ਅਸੀਂ ਕਿੰਨੇ ਵੀ ਐਡਵਾਂਸ ਹੋ ਗਏ ਹਾਂ ਪਰ ਸਾਡੇ ਵਿੱਚ ਅਜੇ ਵੀ ਧੀਆਂ ਪੁੱਤਰਾਂ ਦੇ ਵਿੱਚ ਬਹੁਤ ਸਾਰੀਆਂ ਜਗ੍ਹਾਵਾਂ 'ਤੇ ਫਰਕ ਪਾਇਆ ਜਾ ਰਿਹਾ ਜਿਹਦੀਆਂ ਦੋ ਧੀਆਂ ਹੁੰਦੀਆਂ ਨੇ ਨਾ ਉਹ ਹਮੇਸ਼ਾ ਇਹੋ ਹੀ ਆਸ ਰੱਖਦਾ ਕਿ ਹੁਣ ਤੀਜਾ ਪੁੱਤਰ ਹੀ ਹੋਣਾ ਚਾਹੀਦਾ ਇੱਕ ਇਸ ਸਮਾਜ ਦੀ ਕੁਰੀਤੀ ਨੂੰ ਜਿਹੜਾ ਭਰੂਣ ਹੱਤਿਆ ਨੂੰ ਕੀਤਾ ਜਾਂਦਾ ਹੈ ਉਹਦੀਆਂ ਮੈਂ 2 ਮਿੰਟ ਵਾਸਤੇ ਮੈਂ ਬੋਲ ਕੇ ਸਮਾਪਤੀ ਕਰ ਦੇਣੀ ਆ ਇੱਕ ਧੀ ਜਿਹੜੀ ਹੈ ਉਹ ਜੰਮਣ ਤੋਂ ਪਹਿਲਾਂ ਸਮਾਜ ਵਾਸਤੇ ਆਪਣੀ ਮਾਂ ਵਾਸਤੇ ਇੱਕ ਪੁਕਾਰ ਕਰਦੀ ਹੈ ਮੈਂ ਉਹ 2-4 ਲਾਈਨਾਂ ਸੁਣਾ ਕੇ ਇਹਨਾਂ ਨੂੰ ਦੇ ਦੇਣਾ ਕਿਉਂਕਿ ਦੁਬਾਰਾ ਫਿਰ ਮੌਕਾ ਮਿਲੇਗਾ ਤੇ ਆਵਾਂਗਾ ਕੀ ਕਹਿੰਦੀ ਹੈ ਧੀ ਅਣਜੰਮੀ ਧੀ ਕੀ ਕਹਿੰਦੀ ਹੈ ਸਾਡੇ ਕਲੇਜੇ ਦੇ ਉੱਤੇ ਛੇਕ ਪੈਂਦਾ ਇਹ ਗੱਲਾਂ ਨੂੰ ਸੁਣ ਕੇ ਇਹ ਲੈਣਾ ਨੂੰ ਸੁਣ ਕੇ ਨੀ ਸਾਡਾ ਵੀ ਜੀ ਕਰਦਾ ਅਮੜੀਏ ਬੱਜਣ ਬਾਬਲ ਬੂਹੇ ਸੇਰੇ ਆਵਣ ਖੁਸਰੇ ਲੈਣ ਵਧਾਈਆਂ ਨੀ ਅੰਮੀਏ ਵੇੜੇ ਤੇਰੇ ਸਾਡਾ ਜੀ ਕਰਦਾ ਗਾਈਏ ਸਾਡਾ ਜੀ ਕਰਦਾ ਗਾਈਏ ਵੀਰੇ ਦੀਆਂ ਘੋੜੀਆਂ ਸਾਡਾ ਜੀ ਕਰਦਾ ਗਾਈਏ ਵੀਰੇ ਦੀਆਂ ਘੋੜੀਆਂ ਚੰਦਰਾ ਜੱਗ ਕੌਣ ਦਿੰਦਾ ਨਹੀਂ ਨੀ ਅੰਮੀਏ ਚੰਦਰਾ ਜੱਗ ਕੌਣ ਦਿੰਦਾ ਨਹੀਂ ਪੁੱਤਾਂ ਤੋਂ ਪਹਿਲਾਂ ਧੀਆਂ ਪੁੱਤਾਂ ਤੋਂ ਪਹਿਲਾਂ ਧੀਆਂ ਤਾਈਓ ਨੇ ਹੁੰਦੀਆਂ ਮਗਰੋਂ ਕੋਈ ਹੋਣ ਦਿੰਦਾ ਨਹੀਂ ਨੀ ਅੰਮੀਏ ਮਗਰੋਂ ਕੋਈ ਹੋਣ ਦਿੰਦਾ ਨਹੀਂ ਅੱਜ ਕੱਲ ਇੱਥੇ ਇਹ ਟ੍ਰੈਂਡ ਘਟ ਗਿਆ ਪਰ ਇੰਡੀਆ ਵਿੱਚ ਇਸ ਦੇਖਦੇ ਸੀ ਕਿ ਜਦੋਂ 3 ਮਹੀਨੇ ਹੋ ਜਾਂਦੇ ਸੀ ਨਾ 12 ਹਫ਼ਤਿਆਂ ਵਿੱਚ ਪੇਟ ਵਿੱਚ ਲੜਕੇ ਲੜਕੀ ਦਾ ਪਤਾ ਲੱਗ ਜਾਂਦਾ ਸੀ ਤੇ ਉਦੋਂ ਕੀ ਕੀਤਾ ਜਾਂਦਾ ਸੀ ਆਓ ਇਹਨੂੰ ਸੁਣਦੇ ਹਾਂ ਤੀਜੇ ਮਹੀਨੇ ਮੌਤ ਮੇਰੀ ਦੇ ਹੋ ਜਾਣ ਹੁਕਮ ਨਿਜਾਰੀ ਤੀਜੇ ਮਹੀਨੇ ਮੌਤ ਮੇਰੀ ਦੇ ਹੋ ਜਾਣ ਹੁਕਮ ਨਿਜਾਰੀ ਇੱਕ ਇੱਕ ਕਰਕੇ ਸਭੇ ਰਿਪੋਰਟਾਂ ਖੋਲਣ ਵਾਰੋ ਵਾਰੀ ਇੱਕ ਇੱਕ ਕਰਕੇ ਸਭੇ ਰਿਪੋਰਟਾਂ ਖੋਲਣ ਵਾਰੋ ਵਾਰੀ ਕੁੱਖ ਦੇ ਵਿੱਚ ਮਾਰ ਮਕਾਉਂਦਾ ਕੁੱਖ ਦੇ ਵਿੱਚ ਮਾਰ ਮਕਾਉਂਦਾ ਮੈਨੂੰ ਇੱਕ ਡਾਕਟਰ ਮਾਂ 2 ਘੜੀਆਂ ਰੋਣ ਦਿੰਦਾ ਨਹੀਂ ਕੁੱਖ ਦੇ ਵਿੱਚ ਮਾਰ ਮਕਾਉਂਦਾ ਮੈਨੂੰ ਇੱਕ ਡਾਕਟਰ ਮਾਂ 2 ਘੜੀਆਂ ਰੋਣ ਦਿੰਦਾ ਨਹੀਂ ਨੀ ਅੰਮੀਏ 2 ਘੜੀਆਂ ਰੋਣ ਦਿੰਦਾ ਨਹੀਂ
ਪੁੱਤਾਂ ਤੋਂ ਪਹਿਲਾਂ ਧੀਆਂ ਤਾਈਓ ਨੇ ਹੁੰਦੀਆਂ, ਮਗਰੋਂ ਕੋਈ ਹੋਣ ਦਿੰਦਾ ਨਹੀਂ। ਜਿਸ ਧੀ ਨੂੰ ਨਾਨਕ ਜੀ ਜਗ ਦੀ ਜਨਨੀ ਆਖ ਸੁਣਾ ਗਏ, ਜਿਸ ਧੀ ਨੂੰ ਬਾਬਾ ਨਾਨਕ ਜਗ ਦੀ ਜਨਨੀ ਆਖ ਸੁਣਾ ਗਏ, ਫਿਰ ਕਿਉਂ ਉਸ ਧੀ ਦੇ ਜੰਮਣ ਤੇ ਘਰ ਘਰ ਮਾਤਮ ਛਾ ਗਏ। ਫਿਰ ਕਿਉਂ ਉਸ ਧੀ ਦੇ ਜੰਮਣ ਤੇ ਘਰ ਘਰ ਮਾਤਮ ਛਾ ਗਏ। ਜੀ ਦੇ ਘਰ 3-4 ਧੀਆਂ, ਜੀ ਦੇ ਘਰ 3-4 ਧੀਆਂ, ਉਹਦੇ ਕੋਈ ਪੁੱਤ ਨੂੰ ਧੀ ਆਪਣੀ ਵਿਆਹੁਣ ਦਿੰਦਾ ਨਹੀਂ। ਪੁੱਤਾਂ ਤੋਂ ਪਹਿਲਾਂ ਧੀਆਂ ਤਾਈਓ ਨੇ ਹੁੰਦੀਆਂ, ਪੁੱਤਾਂ ਤੋਂ ਪਹਿਲਾਂ ਧੀਆਂ ਤਾਈਓ ਨੇ ਜੰਮਦੀਆਂ, ਮਗਰੋਂ ਕੋਈ ਹੋਣ ਦਿੰਦਾ ਨਹੀਂ। ਨੀ ਅੰਮੀਏ ਮਗਰੋਂ ਕੋਈ ਹੋਣ ਦਿੰਦਾ ਨਹੀਂ। ਇਹ ਗੀਤ ਨਹੀਂ ਹੈ, ਪੰਜਾਬੀ ਰੇਡੀਓ USA ਵੱਲੋਂ ਹੋਕਾ ਹੈ ਕਿ ਇਸ ਸਮਾਜ ਦੀ ਕੁਰੀਤੀ ਨੂੰ ਦੂਰ ਕੀਤਾ ਜਾਵੇ। ਥੈਂਕ ਯੂ ਸੋ ਮਚ। ਸਾਡੇ ਪੰਜਾਬ ਦੀ ਕੋਇਲ ਹੈ। ਸਾਡੇ ਸੱਭਿਆਚਾਰਕ ਪ੍ਰੋਗਰਾਮ ਦੇ ਵਿੱਚ ਸੁਰਿੰਦਰ ਕੌਰ ਦਾ ਨਾਂ ਨਾ ਲਿਆ ਜਾਵੇ ਤੇ ਕੋਈ ਗੱਲ ਨਹੀਂ ਬਣਦੀ। ਮੈਂ 2-2 4-4 ਲਾਈਨਾਂ, ਇੱਕ ਪੁਰਾਣੇ ਗੀਤ ਸਾਡੇ ਜਿਹੜੇ ਵੀ ਸਾਡੇ ਵਿਰਸੇ ਦਾ ਹਿੱਸਾ ਨੇ, ਫੋਕ ਬਣ ਗਏ ਨੇ, ਇਹ ਮੇਰੀਆਂ ਭੈਣਾਂ ਨੂੰ ਵੀ ਆਉਂਦੇ ਨੇ। ਆਪਾਂ 2-2 4-4 ਲਾਈਨਾਂ ਗਾ ਕੇ ਫਿਰ ਰਾਣੀ ਜੀ ਨੂੰ ਮਾਈਕ ਦਿੰਨੇ ਆ। ਵੇ ਨਾ ਅੱਖੀਆਂ ਚ ਪਾਵਾਂ ਕਿਵੇਂ ਕਜਲਾਵੇ, ਅੱਖੀਆਂ ਚ ਤੂੰ ਵਸਦਾ, ਇਹਨਾਂ ਅੱਖੀਆਂ ਚ ਪਾਵਾਂ ਕਿਵੇਂ ਕਜਲਾਵੇ, ਅੱਖੀਆਂ ਚ ਤੂੰ ਵਸਦਾ, ਹਾਏ ਓਏ ਅੱਖੀਆਂ ਚ ਤੂੰ ਵਸਦਾ। ਹਰ ਵੇਲੇ ਚੰਨਾ ਮੇਰਾ ਤੇਰੇ ਵੱਲ ਮੂੰਹ ਵੇ, ਬੁੱਲੀਆਂ ਚ ਨਾ ਤੇਰਾ ਅੱਖੀਆਂ ਚ ਤੂੰ ਵੇ। ਜਦੋਂ ਹੱਸਦੀ ਭੁਲੇਖਾ ਮੈਨੂੰ ਪੈਂਦਾ ਵੇ, ਹਾਸਿਆਂ ਚ ਤੂੰ ਹੱਸਦਾ, ਇਹਨਾਂ ਅੱਖੀਆਂ ਚ ਪਾਵਾਂ ਕਿਵੇਂ ਕਜਲਾਵੇ, ਅੱਖੀਆਂ ਚ ਤੂੰ ਵਸਦਾ, ਹਾਏ ਓਏ ਅੱਖੀਆਂ ਚ ਤੂੰ ਵਸਦਾ। ਇੱਕ ਹੋਰ ਗੀਤ ਦੀ ਵੰਨਗੀ ਲੈਣੇ, 2 ਗਾਣਾ ਹੈ ਆਸਾ ਸਿੰਘ ਮਸਤਾਨਾ ਦਾ। ਜਿਹੜੇ ਮੇਰੀ ਉਮਰ ਦੇ ਬੈਠੇ ਨੇ ਉਹ ਸੁਣਦੇ ਰਹੇ ਨੇ ਗਾਣੇ, ਬੜੇ ਅੱਛੇ ਲੱਗਦੇ ਨੇ। ਇਹਨਾਂ ਨੂੰ ਜਿੰਦਾ ਰੱਖਣਾ ਬਹੁਤ ਜ਼ਰੂਰੀ ਹੈ। ਕੀ ਕਹਿੰਦੇ ਨੇ? ਦੁਗਾਣਾ ਹੈ ਸੁਰਿੰਦਰ ਕੌਰ ਤੇ ਆਸਾ ਸਿੰਘ ਦਾ। ਤੈਨੂੰ ਬੇਰੀਆਂ ਦੇ ਝੁੰਡ ਚੋਂ ਬੁਲਾਵਾਂ ਨੀ, ਚੋਰੀ ਚੋਰੀ ਆ ਜਾ ਗੋਰੀਏ। ਬੋਲੋ ਜੀ, ਆ ਮਿਊਜ਼ਿਕ ਟੀਚਰ ਖੜੇ ਨੇ ਸਾਡੇ ਕੋਲ। ਤੈਨੂੰ ਬੇਰੀਆਂ ਦੇ ਝੁੰਡ ਚੋਂ ਬੁਲਾਵਾਂ ਨੀ, ਚੋਰੀ ਚੋਰੀ ਆ ਜਾ ਗੋਰੀਏ। ਵੇ ਦੱਸ ਕਿਹੜੇ ਮੈਂ ਬਹਾਨੇ ਆਵਾਂ ਵੇ, ਬੇਰੀਆਂ ਦੇ ਬੇਰ ਮੁੱਕ ਗਏ। ਦੱਸ ਕਿਹੜੇ ਮੈਂ ਬਹਾਨੇ ਆਵਾਂ ਵੇ, ਬੇਰੀਆਂ ਦੇ ਬੇਰ ਮੁੱਕ ਗਏ। ਜਿਨ੍ਹਾਂ ਨੂੰ ਸੱਜਣਾ ਪਿਆਰਿਆਂ ਦੀ ਲੋੜ ਨੀ, ਉਹਨਾਂ ਦੇ ਕੋਲ ਨਾ ਬਹਾਨਿਆਂ ਦੀ ਥੋੜ ਨੀ। ਜਿਨ੍ਹਾਂ ਨੂੰ ਸੱਜਣਾ ਪਿਆਰਿਆਂ ਦੀ ਲੋੜ ਨੀ, ਉਹਨਾਂ ਦੇ ਕੋਲ ਨਾ ਬਹਾਨਿਆਂ ਦੀ ਥੋੜ ਨੀ। ਲੱਭ ਲੈਂਦੇ ਨੇ ਮਿਲਣ ਦੀਆਂ ਰਾਵਾਂ ਨੀ, ਚੋਰੀ ਚੋਰੀ ਆ ਜਾ ਗੋਰੀਏ। ਦੱਸ ਕਿਹੜੇ ਮੈਂ ਬਹਾਨੇ ਆਵਾਂ ਵੇ, ਬੇਰੀਆਂ ਦੇ ਬੇਰ ਮੁੱਕ ਗਏ। ਸ਼ੱਕ ਪਿਆ ਕਰਦਾ ਏ ਪਿੰਡ ਸਾਰਾ ਹਾਣੀਆਂ,
ਤੇਰੇ ਮੇਰੇ ਪਿਆਰ ਦੀਆਂ ਛਿੜੀਆਂ ਕਹਾਣੀਆਂ, ਸ਼ੱਕ ਪਿਆ ਕਰਦਾ ਏ ਪਿੰਡ ਸਾਰਾ ਹਾਣੀਆਂ, ਤੇਰੇ ਮੇਰੇ ਪਿਆਰ ਦੀਆਂ ਛਿੜੀਆਂ ਕਹਾਣੀਆਂ। ਵੇ ਨਾ ਲੱਗੀਆਂ ਨੂੰ ਤੋੜ ਚੜਾਵਾਂ ਵੇ, ਬੇਰੀਆਂ ਦੇ ਬੇਰ ਮੁੱਕ ਗਏ। ਆਈ ਲਵ ਸੁਰਿੰਦਰ ਕੌਰ's ਵੌਇਸ, ਤਾਂ ਹੀ ਮੈਨੂੰ ਇਹਦੀ ਆਵਾਜ਼ ਬਹੁਤ ਅੱਛੀ ਲੱਗਦੀ ਹੈ। ਵੇ ਚੜ ਪੀਂਗ ਦੇ ਹੁਲਾਰੇ ਨਾਲ ਗਾਵਾਂ, ਬੋਲੋ। ਵੇ ਚੜ ਪੀਂਗ ਦੇ ਹੁਲਾਰੇ ਨਾਲ ਗਾਵਾਂ, ਵੇ ਇੱਕ ਵਾਰੀ ਆ ਜਾਣੀਆਂ, ਵੇ ਇੱਕ ਵਾਰੀ ਆ ਜਾ ਸੋਹਣਿਆ, ਵੇ ਇੱਕ ਵਾਰੀ ਆ ਜਾਣੀਆਂ। ਬਾਵਾਂ ਗੋਰੀਆਂ ਤੇ ਵੰਗਾਂ ਸੱਤ ਰੰਗੀਆਂ, ਭਾਵੇਂ ਚੰਗੀਆਂ ਢੋਲਾ ਵੇ ਭਾਵੇਂ ਮੰਦੀਆਂ। ਬਾਵਾਂ ਗੋਰੀਆਂ 'ਚ ਵੰਗਾਂ ਸੱਤ ਰੰਗੀਆਂ, ਭਾਵੇਂ ਚੰਗੀਆਂ ਢੋਲਾ ਵੇ ਭਾਵੇਂ ਮੰਦੀਆਂ। ਵੇ ਬਾਵਾਂ ਗੋਰੀਆਂ 'ਚ ਮੁਖੜਾ ਲੁਕਾਵਾਂ, ਵੇ ਇੱਕ ਵਾਰੀ ਆ ਜਾਣੀਆਂ, ਵੇ ਇੱਕ ਵਾਰੀ ਆ ਜਾ ਸੋਹਣਿਆ, ਵੇ ਇੱਕ ਵਾਰੀ ਆ ਜਾਣੀਆਂ। ਗੱਲ ਮੁੱਕੀ ਨਾ ਸੱਜਣ ਨਾਲੋਂ ਮੇਰੀ, ਵੇ ਰੱਬਾ ਤੇਰੀ ਰਾਤ ਮੁੱਕ ਗਈ। ਗੱਲ ਮੁੱਕੀ ਨਾ ਸੱਜਣ ਨਾਲੋਂ ਮੇਰੀ, ਵੇ ਰੱਬਾ ਤੇਰੀ ਰਾਤ ਮੁੱਕ ਗਈ। ਜਾਂਦਾ ਕੀ ਸੀ ਤੇਰਾ ਸਾਡਾ ਲੱਥ ਜਾਂਦਾ ਚਾਵੇ, ਥੋੜੀ ਜਿੰਨੀ ਰਾਤ ਰੱਬਾ ਦੇਂਦਾ ਜੇ ਵਧਾਵੇ, ਦੇਂਦਾ ਜੇ ਵਧਾਵੇ। ਜਾਂਦਾ ਕੀ ਸੀ ਤੇਰਾ ਸਾਡਾ ਲੱਥ ਜਾਂਦਾ ਚਾਵੇ, ਥੋੜੀ ਜਿੰਨੀ ਰਾਤ ਰੱਬਾ ਦੇਂਦਾ ਜੇ ਵਧਾਵੇ। ਤੈਥੋਂ ਥੋੜੀ ਜਿੰਨੀ ਵੇ ਤੈਥੋਂ ਰਤਾ ਜਿੰਨੀ ਹੋਈ ਨਾ ਦਲੇਰੀ, ਵੇ ਰੱਬਾ ਤੇਰੀ ਰਾਤ ਮੁੱਕ ਗਈ। ਗੱਲ ਮੁੱਕੀ ਨਾ ਸੱਜਣ ਨਾਲੋਂ ਮੇਰੀ, ਵੇ ਰੱਬਾ ਤੇਰੀ ਰਾਤ ਮੁੱਕ ਗਈ। ਇਹ ਭੈਣਾਂ ਵਾਰੀ ਦੇਣ ਦੀਆਂ, ਮੈਂ ਇੱਕ ਸੁਹਾਗ ਦੇ 2-3 ਲਾਈਨਾਂ ਸੁਣਾਉਣਾ, ਠੀਕ ਹੈ। ਕਣਕ ਤੇ ਛੋਲਿਆਂ ਦਾ ਖੇਤ ਹੌਲੀ ਹੌਲੀ ਨਿਸਰ ਗਿਆ, ਬਾਬਲ ਧਰਮੀ ਦਾ ਦੇਸ ਹੌਲੀ ਹੌਲੀ ਵਿਸਰ ਗਿਆ। ਨੀ ਮਾਏ ਮੰਦੜੇ ਬੋਲ ਨਾ ਬੋਲ, ਅਸੀਂ ਤੇਰੇ ਨਾ ਆਵਾਂਗੇ, ਬਾਬਲ ਧਰਮੀ ਦੇ ਦੇਸ ਕਦੇ ਫੇਰਾ ਪਾ ਜਾਵਾਂਗੇ। ਨੀ ਪਾਬੋ ਮੰਦੜੇ ਬੋਲ ਨਾ ਬੋਲ, ਅਸੀਂ ਤੇਰੇ ਨਾ ਆਵਾਂਗੇ, ਬਾਬਲ ਧਰਮੀ ਦੇ ਦੇਸ ਕਦੀ ਫੇਰਾ ਪਾ ਜਾਵਾਂਗੇ। ਇਹਨਾਂ ਨੂੰ ਜੇ ਲੰਬੇ ਲਈ ਜਾਓ ਤੇ ਜਿੰਨਾ ਚਿਰ ਮਰਜ਼ੀ ਗਾਈ ਜਾ ਸਕਦੇ ਹਨ, ਤੇ ਜੇ ਮੈਨੂੰ ਇੱਥੇ ਖੜਾ ਕਰ ਛੱਡੋ ਤਾਂ ਭਾਵੇਂ ਸਾਰੀ ਰਾਤ ਲੰਘਾ ਲਓ। ਹਾਂਜੀ ਰਾਣੀ ਜੀ, ਚਲੋ 4 ਲਾਈਨਾਂ ਫਿਰ ਆਪਾਂ ਪੁੰਨੂ ਦੀਆਂ ਗਾ ਕੇ ਦੇਖ ਲੈਂਦੇ ਹਾਂ। ਰਾਣੀ ਜੀ ਤੁਸੀਂ ਨਾਲ ਸਾਥ ਦਿਓ। ਹਾਂਜੀ। ਜਿੰਨੀ ਰਾਹੀਂ ਤੂੰ ਗਈ
ਵੇ ਮੈਂ ਓਨੀ ਰਾਹੀਂ ਆਮਦੀ ਪੈਰ ਤੇਰੇ ਦੀ ਕੰਕੜੀ ਵੇ ਮੈਂ ਮਿਸ਼ਰੀ ਕਰਕੇ ਖਾਮਦੀ ਹਾਏ ਵੇ ਪੁੰਨੂ ਜ਼ਾਲਮਾ ਦਿਲਾਂ ਦਿਆ ਮੈਰਮਾ ਸੁੱਤੀ ਨੂੰ ਛੋੜ ਕੇ ਨਾ ਜਾਣਾ ਈ ਓਏ ਉੱਠ ਨੀ ਮਾਏ ਸੁੱਤੀ ਏ ਉੱਠ ਵੇਖਤੀਆਂ ਦੇ ਲੇਖਨੀ ਖੁੱਲ ਗਈਆਂ ਮੇਰੀਆਂ ਮੀਡੀਆਂ ਤੇ ਮੇਰੇ ਗਲ ਵਿੱਚ ਖੁੱਲ ਗਏ ਕੇਸਨੀ ਹਾਏ ਵੇ ਪੁੰਨੂ ਜ਼ਾਲਮਾ ਦਿਲਾਂ ਦਿਆ ਮਹਿਰਮਾ ਸੁੱਤੀ ਨੂੰ ਛੋੜ ਕੇ ਨਾ ਜਾਣਾ ਈ ਓਏ ਥੈਂਕ ਯੂ ਸੋ ਮਚ ਥੈਂਕ ਯੂ ले बाबल ले चले वे डोलड़ी पाए कुहार बाबल बेटी ले चले वे डोलड़ी पाए कुहार बाबल बेटी ले चले वे राख ले बाबल राख लवे आज अजो कड़ी रात बाबल बेटी राख लवे आज अजो कड़ी रात बाबल बेटी खलवे की कण रखां जाए सजना दे नाल करार तीए कर जाए अपने सजना दे नाल करार तीए कर जाए अपने ले चले वीरा ले चले वे डोलड़ी पाए कुहार वीरा पैण ले चले वे डोलड़ी पाए कहार वीरा पैण ले चले वे राख ले वीरा राख लवे आज अजो कड़ी रात वीरा पैण राख लवे आज जो कड़ी रात वीरा पैण राख लावे ले चले मामा जी ले चले वे डोलड़ी पाए कुहार मामा अपने भी ले चले वे डोलड़ी पाए कहार मामा अपने भी ले चले वे राख लो मामा जी राख लो वे आज अजो कड़ी रात मामा अपने भी रख लोवे आज अजो कड़ी रात माँ अपने भी रख लवे की कण रखाती नी सजना दे नाल करार तीए कर जाए अपने सजना दे नाल करार तीए कर जा
चले ताया जी ले चले वे डोलड़ी पाए कुहार ताया पति जी ले चले वे डोलड़ी पाए कुहार ताया पति जी ले चले वे राख लो ताया जी राख लो वे आज अजो कड़ी रात ताया पति जी राख लो वे आज जो कड़ी रात आया पति जी रख लोवे की कण रखा जाए नी सजन खड़े बूहों बार तिए कर जाए अपने सजन अड़े भूयों बार किए कर जाया अपने जी सजन खड़े बूहों बार तिए कर जाए अपने सजन खड़े बार तिए कर जाए अपने तिए कर जाए अपने तिए कर जाए अपने थैंक यू बहुत बहुत धन्यवाद जी बहुत सोहना ਇਹ ਸੁਹਾਗ ਸੀ ਹਾਂਜੀ ਸੁਹਾਗ ਸੀ ਹਾਂਜੀ ਬਹੁਤ ਸੋਹਣਾ ਸੀ ਹਾਂਜੀ ਰਾਜਕਰਨ ਜੀ ਮੈਂ ਵੈਦ ਲਖਵਿੰਦਰ ਸਿੰਘ ਨਵਾਂ ਸ਼ਹਿਰ ਤੋਂ ਜਿਹੜਾ ਕਿ 20-22 ਸਾਲ ਤੋਂ ਤੁਸੀਂ ਪੇਪਰਾਂ 'ਚ ਅਖਬਾਰਾਂ 'ਚ ਨਾਂ ਦੇਖਦੇ ਹੋ ਪੜ੍ਹਦੇ ਹੋ ਅੱਜ ਮੈਂ ਬਹੁਤ ਬਹੁਤ ਸ਼ੁਕਰਗੁਜ਼ਾਰ ਹਾਂ ਰਿਣੀ ਹਾਂ ਧੰਨਵਾਦੀ ਹਾਂ ਪੰਜਾਬੀ ਰੇਡੀਓ USA ਜਿਨ੍ਹਾਂ ਦੇ ਪ੍ਰਬੰਧਕ ਮਾਲਕ ਖਾਲਸਾ ਸਾਹਿਬ ਖਾਲਸਾ ਜੀ ਮੇਰੇ ਬਹੁਤ ਵੱਡੇ ਭਾਜੀ ਰਾਜਦੀਪ ਜੀ ਮੈਂ ਸ਼ੁਕਰਗੁਜ਼ਾਰ ਹਾਂ ਪ੍ਰਵੀਨ ਸ਼ਰਮਾ ਜੀ ਦਾ ਮੱਲੀ ਸਾਹਿਬ ਦਾ ਮੇਰਾ ਬੜਾ ਪਿਆਰਾ ਵੀਰ ਜੀਤ ਭਾ ਜਿਹੜਾ ਕਿ ਤੁਹਾਨੂੰ ਸਾਰਿਆਂ ਨੂੰ ਰਿਕਾਰਡ ਕਰ ਰਿਹਾ ਔਰ ਬਹੁਤ ਪਿਆਰੀ ਆਵਾਜ਼ ਬੜੇ ਵਧੀਆ ਰਾਣੀ ਕਾਲੋਂ ਜੀ ਜਿਹੜੇ ਗਾਉਂਦੇ ਵੀ ਬੜੇ ਵਧੀਆ ਨੇ ਮੈਂ ਦੋ ਕੁ ਲਾਈਨਾਂ ਜਿੰਨਾ ਕਿ ਮੈਨੂੰ ਹੁਕਮ ਹੋਇਆ ਗਾਉਣਾ ਨਹੀਂ ਆਉਂਦਾ ਲਿਖਣਾ ਆਉਂਦਾ ਸਾਰੇ ਕਹਿੰਦੇ ਆ ਕਿ ਮਾਂ ਚੰਗੀ ਹੈ ਮੈਂ ਵੀ ਕਹਿੰਦਾ ਮਾਂ ਚੰਗੀ ਹੈ ਪਰ ਬਾਪੂ ਮਾੜਾ ਕਹਤੇ ਹੈ ਰਾਜਦੀਪ ਜੀ ਇਹ ਚਾਈਨਾ ਬਣਾਉਂਦਾ ਇਹਨੂੰ ਕੋਈ ਨਹੀਂ ਕਹਿੰਦਾ ਚੰਗਾ ਕੋਈ ਨਹੀਂ ਪੁੱਛਦਾ ਮੈਂ ਇਹਦੇ ਬਾਰੇ ਲਿਖਿਆ ਥੋੜਾ ਜਿਹਾ ਉਹ ਕਹਿਣ ਲੱਗਾ ਗੁੱਸਾ ਨਾ ਕਰਿਓ ਮੇਰੀਆਂ ਬੀਬੀਆਂ ਭੈਣਾਂ ਬਾਪੂ ਜੀ ਦਾ ਰੁਤਬਾ ਵੇ ਜੀ ਤੋਂ ਘੱਟ ਨਾ ਕਿਉਂਕਿ ਤੁਹਾਡੇ ਵੀ ਬਾਪ ਨੇ ਤੁਹਾਡੇ ਵੀ ਬਾਬਲ ਹੈ ਬਾਪੂ ਜੀ ਦਾ ਰੁਤਬਾ ਵੇ ਜੀ ਤੋਂ ਘੱਟ ਨਾ प्यार भी करेंदा रिदम च नहीं रह होना प्यार भी करेंदा सत्कार भी करेंदा पाउंदा मथे वटना बापू जी दा रुतबा वे जी तो घट ना हो बापू जी दा रुतबा वे जी तो घट ना 9 ਮਹੀਨੇ ਬੇਬੇ ਤੈਨੂੰ ਕੁੱਖ ਵਿੱਚ ਪਾਲਦੀ ਪਰ ਬੇਬੇ ਦਾ ਖਿਆਲ ਰੱਖੇ ਬਾਪੂ ਨਾਲ ਦੀ ਬੇਬੇ ਦਾ ਖਿਆਲ ਰੱਖੇ ਬਾਪੂ ਨਾਲ ਦੀ ਬਾਪੂ ਵੰਡੇ ਲੱਡੂ ਤੈਨੂੰ ਆਖਦਾ ਵੀ ਲੱਡੂ ਬਾਪੂ ਵੰਡੇ ਲੱਡੂ ਤੈਨੂੰ ਆਖਦਾ ਵੀ ਲੱਡੂ ਮਮਤਾਏ ਘਟ ਨਾ ਮਮਤਾਏ ਘਟ ਨਾ ਬਾਪੂ ਜੀ ਦਾ ਰੁਤਬਾ ਬੇਬੇ ਜੀ ਤੋਂ ਘਟ ਨਾ ਹੋ
ਬੇਬੇ ਕਿੱਥੋਂ ਦੇਂਦੀ ਤੈਨੂੰ ਗੁੱਦੂ ਕੁੱਟ ਚੂਰੀਆਂ, ਬੇਬੇ ਕਿੱਥੋਂ ਦੇਂਦੀ ਤੈਨੂੰ ਗੁੱਦੂ ਕੁੱਟ ਚੂਰੀਆਂ, ਬਾਪੂ ਜੇ ਨਾ ਵੰਨਦਾ ਖੁੰਡੇ ਮੱਝਾਂ ਬੂਰੀਆਂ, ਬਾਪੂ ਜੇ ਨਾ ਵੰਨਦਾ ਖੁੰਡੇ ਮੱਝਾਂ ਬੂਰੀਆਂ। ਮੂੰਹ ਤੇਰਾ ਚੁੰਮੇ ਤੈਨੂੰ ਮੋਢੇ ਚੱਕ ਕੇ ਘੁੰਮੇ, ਮੂੰਹ ਤੇਰਾ ਚੁੰਮੇ ਤੈਨੂੰ ਮੋਢੇ ਚੱਕ ਕੇ ਘੁੰਮੇ। ਬਾਪੂ ਸੈਣੀ ਜੱਟ ਨਾ ਬਾਪੂ ਜੀ ਦਾ ਰੁਤਬਾ, ਬੇਬੇ ਜੀ ਤੋਂ ਘੱਟ ਨਾ ਹੋਏ। ਦੇ ਕੇ ਪਿਆਰ ਬੇਬੇ, ਦੇ ਕੇ ਪਿਆਰ ਬੇਬੇ ਕਾਲਜ ਨੂੰ ਤੋਰਦੀ ਓਵੇ, ਦੇ ਕੇ ਪਿਆਰ ਬੇਬੇ ਕਾਲਜ ਨੂੰ ਤੋਰਦੀ। ਦੂਏ ਤੀਏ ਬਾਪੂ ਲੰਗੇ ਕਾਲਜ ਦੇ ਮੋਰਦੀ, ਦੂਏ ਤੀਏ ਬਾਪੂ ਲੰਗੇ ਕਾਲਜ ਦੇ ਮੋਰਦੀ। ਬੱਲੇ ਬਾਪੂ ਬੱਲੇ ਤੈਂ ਬੜੇ ਦੁੱਖ ਝੱਲੇ, ਬੱਲੇ ਬਾਪੂ ਬੱਲੇ ਬੜੇ ਦੁੱਖ ਝੱਲੇ। ਕਦੀ ਪਾਇਆ ਮੱਥੇ ਵਟਣਾ ਬਾਪੂ ਜੀ ਦਾ ਰੁਤਬਾ, ਆਓ ਬੇਬੇ ਜੀ ਤੋਂ ਘੱਟ ਨਾ, ਬਾਪੂ ਜੀ ਦਾ ਰੁਤਬਾ ਬੇਬੇ ਜੀ ਤੋਂ ਘੱਟ ਨਾ। ਬੜੇ ਚਾਵਾਂ ਨਾਲ ਮਾਪੇ ਬੱਚਿਆਂ ਨੂੰ ਪਾਲਦੇ, ਤਾਏ ਚਾਚੇ ਕਿੱਥੋਂ ਹੁੰਦੇ ਬਾਪੂ ਜੀ ਦੇ ਨਾਲ ਦੇ। ਸੂਰਾਪੁਰ ਵਾਲਾ ਲੱਖਾ ਭਾਵੇਂ ਤੋੜਦਾ ਨਹੀਂ ਡੱਖਾ, ਪਰ ਲੰਗੇ ਪੁੱਤਾਂ ਵੇ ਨਾ ਝੱਟ ਨਾ। ਆਓ ਬਾਪੂ ਜੀ ਦਾ ਰੁਤਬਾ ਬੇਬੇ ਜੀ ਤੋਂ ਘੱਟ ਨਾ, ਬਾਪੂ ਜੀ ਦਾ ਰੁਤਬਾ ਬੇਬੇ ਜੀ ਤੋਂ ਘੱਟ ਨਾ। ਆਓ ਜੀ ਰਾਜਦੀਪ ਜੀ, ਆਓ ਜੀ। ਸੋ ਬਹੁਤ ਬਹੁਤ ਰਿਣੀ ਹੈ, ਸ਼ੁਕਰਗੁਜ਼ਾਰ ਹਾਂ ਪੰਜਾਬੀ ਰੇਡੀਓ USA ਦਾ, ਸਾਰੇ ਪ੍ਰਬੰਧਕਾਂ ਦਾ, ਰਾਜਦੀਪ ਦਾ, ਕਾਲੋਂ ਭੈਣ ਜੀ ਦਾ। ਸਤਿ ਸ੍ਰੀ ਅਕਾਲ ਜੀ। ਵੈਦ ਲਖਵਿੰਦਰ ਸਿੰਘ ਵੱਲੋਂ ਨਵਾਂ ਸ਼ਹਿਰ ਵਾਲਿਆਂ ਵੱਲੋਂ ਧੰਨਵਾਦ, ਸ਼ੁਕਰੀਆ, ਮਿਹਰਬਾਨੀ, ਧੰਨਵਾਦ ਜੀ। ਸਤਿ ਸ਼੍ਰੀ ਅਕਾਲ ਜੀ ਸਰ। ਥੈਂਕ ਯੂ ਜੀ, ਥੈਂਕ ਯੂ ਜੀ। ਵੀ ਬਾਪੂ ਦਾ ਰੁਤਬਾ ਵਾਕਿਆ ਹੀ ਕਿਸੇ ਤੋਂ ਘੱਟ ਨਹੀਂ ਹੁੰਦਾ। ਤੇ ਸਾਰਿਆਂ ਦੇ ਪਰਿਵਾਰ ਦੇ ਵਿੱਚ, ਪਰਿਵਾਰ ਦੇ ਜੀਆਂ ਦਾ ਉਹਨਾਂ ਦਾ ਜਿਹੜਾ ਧੰਨਵਾਦ ਆ। ਤੇ ਰਾਣੀ ਜੀ ਨੇ ਇੱਕ ਵੰਨਗੀ ਜਿਹੜੀ ਆ ਉਹ ਹੁਣ ਪੇਸ਼ ਕਰਨੀ ਹੈ, ਬਹੁਤ ਹੀ ਸ਼ਾਨਦਾਰ ਚੀਜ਼ ਆ। ਉਦੋਂ ਬਾਈ ਪਹਿਲਾਂ ਮੈਂ ਚਾਹੁੰਦੀ ਸੀ ਰਾਜਕਰਨ ਜੀ ਕਿ ਵੈਦ ਜੀ ਹੁਣੇ ਇੱਕ ਗਾਣਾ ਸੁਣਾ ਕੇ ਗਏ ਆ, ਤੇ ਜੇ ਕਿਸੇ ਬੀਬੀ ਨੂੰ ਆਉਂਦਾ ਹੋਵੇ ਜਰਾ ਕੋਠੇ ਪਿਆ ਨਾ ਹਕੀਮ ਤਾਰਾ ਚੰਦ, ਮੇਰੀ ਨਬਜ ਜਰਾ ਦੇਖਣਾ ਚੱਲਦੀ ਆ ਕਿ ਬੰਦ। ਜੇ ਕਿਸੇ ਨੂੰ ਆਉਂਦਾ ਤੇ ਜ਼ਰੂਰ ਆ ਕੇ ਸੁਣਾ ਕੇ ਜਾਓ। ਤੇ ਬੜਾ ਮਸ਼ਹੂਰ ਗੀਤ ਆ ਇਹ। ਤੇ ਇੱਕ ਮੈਂ ਆਪਣੀ ਜਰਨੀ ਲਿਖੀ ਜੀ ਰੇਡੀਓ ਦੀ, ਤੇ ਉਹ ਮੈਂ ਕੋਸ਼ਿਸ਼ ਕਰੂੰਗੀ ਕਿ ਪੂਰੀ ਸੁਣਾ ਸਕਾਂ। ਤੇ ਇਸ ਤੋਂ ਬਾਅਦ ਦੇ ਵਿੱਚ ਥੋੜਾ ਨੱਚਣ ਗਾਉਣ ਦਾ ਵੀ ਹੋਣਾ ਆ। ਜਿਹੜੇ ਬੱਚੇ ਖੜੇ ਪਏ ਸੀਗੇ ਵੀ ਅਸੀਂ ਨੱਚਣਾ ਚਾਹੁੰਦੇ ਆ, ਡਾਂਸ ਕਰਨਾ ਚਾਹੁੰਦੇ ਆ, ਉਹਨਾਂ ਦੇ ਲਈ ਵੀ ਸਟੇਜ ਨੂੰ, ਸਾਰਿਆਂ ਦੇ ਲਈ ਜਿਹੜਾ ਸਟੇਜ ਨੂੰ ਓਪਨ ਕੀਤਾ ਜਾਣਾ ਆ। ਨਾਲ ਦੇ ਨਾਲ ਮਿਊਜ਼ੀਕਲ ਚੇਅਰ ਉਹ ਵੀ ਜਿਹੜੀਆਂ ਇਸ ਦੇ ਵਿੱਚ ਬਾਅਦ ਦੇ ਵਿੱਚ ਆ ਰਹੀਆਂ। ਸੋ ਇਦਾਂ ਹੀ ਜੁੜੇ ਰਹੋ। ਜਿਨ੍ਹਾਂ ਨੂੰ ਜਿਹੜੇ ਜਿੱਤੇ ਨੇ ਉਹ ਬਸ ਇਦਾਂ ਹੀ ਬਣੇ ਰਹੋ। ਕੋਸ਼ਿਸ਼ ਕਰਦੇ ਰਹੇ ਤੁਹਾਨੂੰ ਸਾਰਿਆਂ ਨੂੰ ਇਕੱਠਿਆਂ ਨੂੰ ਕਰਕੇ ਜਿਹੜਾ ਇਨਾਮ ਆ ਉਹ ਪੇਸ਼ ਕੀਤਾ ਜਾਣਾ ਆ। ਤੇ ਆਓ ਦਿਓ ਰਾਣੀ ਜੀ, ਤੁਸੀਂ ਅੱਗੇ ਉੱਧਰ ਹੋ ਗਿਆ ਤੇ ਇਹ ਚਲਾਉਣਾ। ਅੱਛਾ ਠੀਕ ਹੈ, ਕੋਈ ਨਹੀਂ। ਹਾਂਜੀ, ਸਾਡੇ ਪੰਜਾਬੀ ਰੇਡੀਓ USA ਦੀ ਇੱਕ ਜਰਨੀ। ਇੱਕ ਦਿਨ ਸੈਨੋ ਜੇ ਤੋਂ ਮੈਨੂੰ ਫੋਨ ਇੱਕ ਸੀ ਆਇਆ, ਇੱਕ ਦਿਨ ਸੈਨੋ ਜੇ ਤੋਂ ਮੈਨੂੰ ਫੋਨ ਇੱਕ ਸੀ ਆਇਆ, ਬਲਵਿੰਦਰ ਕੌਰ ਹਰਜੋਤ ਖਾਲਸੇ ਰੇਡੀਓ ਇੱਕ ਚਲਾਇਆ, ਰਾਜ ਕਰਨ ਜਸਪਾਲ ਹਰਵਿੰਦਰ ਨੇ ਖੂਬ ਰੌਣਕਾਂ ਲਾਈਆਂ, ਮੈਨੂੰ ਵੀ ਇੱਕ ਮੌਕਾ ਮਿਲਿਆ ਸ਼ੁਕਰ ਕਰਾਂ ਮੇਰੇ ਸਾਈਆਂ, ਸਿਮਰਨ ਦਿਲਪ੍ਰੀਤ ਜਗਮੋਹਨ ਵੀ ਕਰਕੇ ਆਏ ਪੂਰੀ ਤਿਆਰੀ, ਪਹਿਲੇ ਸਾਲ ਹੀ ਛਾ ਗਿਆ ਰੇਡੀਓ ਖੁਸ਼ੀ ਹੋਈ ਸੀ ਭਾਰੀ, ਮਸੂਦ ਪਰਵੀਨ ਵੀ ਪਾਕਿਸਤਾਨ ਤੋਂ ਖੂਬ ਰੌਣਕਾਂ ਲਾਉਂਦੇ, ਪੰਜਾਬ ਤੋਂ ਵੀ ਸਾਡੇ ਹੋਸਟ ਨਵੀਆਂ ਖਬਰਾਂ ਲਿਆਉਂਦੇ, ਦੋਵੇਂ ਬੇਲੇ ਚੱਲੇ ਗਰਵਾਣੀ ਨੰਦ ਬੜਾ ਹੀ ਆਵੇ, ਜੋਗੀ ਤੇ ਰਮਣੀਕ ਵੀ ਦੋਵੇਂ ਪਿਓਰੀ ਮਹਿਫਲ ਲਾਵੇ, ਸਾਂਝੀ ਸੱਥ ਦੇ ਵਿੱਚੋਂ ਲੋਕੀ ਜਾਣਕਾਰੀਆਂ ਪਾਉਂਦੇ, ਕਵੀ ਦਰਬਾਰ ਵਿੱਚ ਰਲ ਮਿਲ ਸਾਰੇ ਨਵੀਆਂ ਕਵਿਤਾ ਗਾਉਂਦੇ,
ਪਾਣੀ ਵਿੱਚ ਮਧਾਣੀ ਰਾਤ ਨੂੰ ਬਲਵਿੰਦਰ ਰਾਣੀ ਪਾਉਂਦੇ ਜਗਵੀਰ ਸਿੰਘ ਦੇ ਨੁਸਖੇ ਸੁਣ ਕੇ ਲੋਕੀ ਚੰਗੀ ਸਿਹਤ ਬਣਾਉਂਦੇ ਦੇਸੋ ਪਰਦੇਸ ਦੀ ਗੱਲ ਕੀ ਆਖਾਂ ਇੱਕ ਆਵੇ ਇੱਕ ਜਾਵੇ ਫਿਕਰ ਜਿਹਾ ਇੱਕ ਲੱਗਿਆ ਰਹਿੰਦਾ ਸਾਡਾ ਵਿਰਸਾ ਵਿਸਰ ਨਾ ਜਾਵੇ ਫਿਕਰ ਜਿਹਾ ਇੱਕ ਲੱਗਿਆ ਰਹਿੰਦਾ ਸਾਡਾ ਵਿਰਸਾ ਵਿਸਰ ਨਾ ਜਾਵੇ ਖੇਤੀਬਾੜੀ ਤੇ ਟਰੱਕ ਵੀਰਾਂ ਲਈ ਪੂਰੀ ਆਵਾਜ਼ ਉਠਾਉਂਦਾ ਸਦਾ ਹੱਕ ਸੱਚ ਤੇ ਖੜਦਾ ਕਦੇ ਵੀ ਨਾ ਘਬਰਾਉਂਦਾ ਢੇਰਕੀਆਣਾ ਐਮੀਗ੍ਰੇਸ਼ਨ ਦੀ ਦੇਵੇ ਜਾਣਕਾਰੀ ਜਗਤਾਰ ਗਿੱਲ ਵੀ ਪੁਰਾਣੇ ਗਾਣੇ ਲਾਵੇ ਕਰਕੇ ਪੂਰੀ ਤਿਆਰੀ ਜੀਤ ਕੈਮਰਾਮੈਨ ਹੈ ਸਾਡਾ ਲਾਈਵ ਕਵਰੇਜ ਹੈ ਕਰਦਾ ਪ੍ਰਵੀਨ ਸ਼ਰਮਾ ਵੀ ਨਵੀਆਂ ਖਬਰਾਂ ਲਿਆ ਕੇ ਅੱਗੇ ਧਰਦਾ ਕਈ ਵਰਿਆਂ ਦਾ ਹੋ ਗਿਆ ਰੇਡੀਓ ਲੋਕੀ ਦੇਣ ਵਧਾਈਆਂ ਪੰਜਾਬੀ ਰੇਡੀਓ USA ਨੇ ਖੂਬ ਰੌਣਕਾਂ ਲਾਈਆਂ ਸ਼ੁਕਰ ਕਰਾਂ ਮੈਂ ਵਾਹਿਗੁਰੂ ਤੇਰਾ ਜਿੰਨਾ ਕਰੇ ਨਾ ਕੋਈ 100 ਸਾਲ ਤੱਕ ਕਰੇ ਤਰੱਕੀਆਂ ਤੇਰੇ ਅੱਗੇ ਅਰਜ਼ੋਈ ਸਭ ਨੂੰ ਸਭ ਦੀਆਂ ਲੰਮੀਆਂ ਉਮਰਾਂ ਬਖਸ਼ੀ ਅਰਦਾਸ ਗੁਰੂ ਤੇਰੇ ਅੱਗੇ ਸ਼ੁਕਰਾਨਾ ਕਰਾਂ ਮੈਂ ਵਾਹਿਗੁਰੂ ਤੇਰਾ ਜਿੰਨਾ ਕਰੇ ਨਾ ਕੋਈ ਲਓ ਜੀ ਪਹਿਲੀ ਵਾਰੀ ਇਹ ਗਾਣਾ ਮੈਂ ਆਪ ਲਿਖਿਆ ਮੈਂ ਇੱਥੇ ਪਹਿਲੀ ਵਾਰ ਆਈ ਆ ਮੈਂ ਕਦੀ ਆਏ ਨਹੀਂ ਆ ਇਸ ਕਰਕੇ ਮੈਂ ਤੇ ਜੰਮੂ ਕਸ਼ਮੀਰ ਦੀ ਆ ਤੇ ਮੈਂ ਜੰਮੂ ਦਾ ਹੀ ਗਾਣਾ ਗਾ ਰਹੀ ਆ ਓਏ ਹੋਏ ਮਿੱਠੜੀਏ ਡੋਗਰੇ ਦੀ ਬੋਲੀ ਤੇ ਖੰਡ ਮਿੱਠੇ ਲੋਕ ਡੋਗਰੇ ਓਏ ਹੋਏ ਮਿੱਠੜੀਏ ਡੋਗਰੇ ਦੀ ਬੋਲੀ ਤੇ ਖੰਡ ਮਿੱਠੇ ਲੋਕ ਡੋਗਰੇ ਗੱਲ ਨਹੀਂ ਉਹ ਸਾਰ ਤਾੜੀ ਵਜਾਓ ਗੱਲ ਨਹੀਂ ਉਹ ਸਾਰ ਦੇ ਤੇ ਬੋਲ ਨਹੀਂ ਉਹ ਹਾਰ ਦੇ ਗੱਲ ਨਹੀਂ ਉਹ ਸਾਰ ਤੇ ਬੋਲ ਨਹੀਂ ਉਹ ਹਾਰ ਦੇ ਦਿੰਦੇ ਜ਼ਬਾਨ ਤੋਲੀ ਤੋਲੀ ਤੇ ਖੰਡ ਮਿੱਠੇ ਲੋਕ ਡੋਗਰੇ ਓਏ ਹੋਏ ਮਿੱਠੜੀਏ ਡੋਗਰੇ ਦੀ ਬੋਲੀ ਤੇ ਖੰਡ ਮਿੱਠੇ ਲੋਕ ਡੋਗਰੇ ਆਓ ਜੀ ਥੈਂਕ ਯੂ ਸੋ ਮਚ ਗੋਰੀਆਂ ਰੰਨਾਂ ਦਾ ਸ਼ੌਂਕੀ ਨੀ ਦੂਜਾ ਮੇਰਾ ਦਿਓਰ ਨਿਕੜਾ ਪੈਣਾ ਗੋਰੀਆਂ ਰੰਨਾਂ ਦਾ ਸ਼ੌਂਕੀ ਨੀ ਟੁਕ ਟੁਕ ਨੇੜੇ ਬੈਠਦਾ ਰੱਖ ਸਾਹਮਣੇ ਰੰਗੀਲੀ ਚੌਂਕੀ ਨੀ ਇਸ ਗੱਲ ਤੋਂ ਡਰਦੀ ਅਜੇ ਤੀਕ ਨਾ ਮੈਂ ਕੁੰਡ ਨੂੰ ਤਾਰਿਆ ਨੀਕ ਮੇਰੀ ਅੱਖ ਕਾਸ਼ਣੀ ਦੂਜਾ ਰਾਤ ਦੇ ਉਣੀ ਤਰਨੇ ਮਾਰਿਆ ਨੀ ਸ਼ੀਸ਼ੇ ਨੂੰ ਤਰੇੜ ਪੈ ਗਈ ਵਾਲ ਵਾਉਂਦੀ ਨੇ ਧਿਆਨ ਜਦੋਂ ਮਾਰਿਆ ਨੀਕ ਮੇਰੀ ਅੱਖ ਕਾਸ਼ਣੀ ਨੀਤੀ ਜਾ ਮੇਰਾ ਕੰਤ ਜਣੇ ਰਾਤ ਚਾਨਣੀ ਚ ਦੁੱਧ ਦਾ ਕਟੋਰਾ ਨੀਤੀ ਜਾ ਮੇਰਾ ਕੰਤ ਜਣੇ ਰਾਤ ਚਾਨਣੀ ਚ ਦੁੱਧ ਦਾ ਕਟੋਰਾ ਨੀ ਫਿਕੜੇ ਸੰਦੂਰੀ ਰੰਗ ਦਾ ਉਹਦੇ ਨੈਣਾ ਚ ਗੁਲਾਬੀ ਡੋਰਾ ਨੀ ਕੋ ਗੱਲ ਮਾੜੀ ਉਸਦੀ ਨੀ ਕੋ ਗੱਲ ਮਾੜੀ ਉਸਦੀ ਲਾਈ ਲੱਗ ਨੂੰ ਹੈ ਮਾਂ ਨੇ ਵਗਾੜਿਆ ਨੀਕ ਮੇਰੀ ਅੱਖ ਕਾਸ਼ਣੀ ਦੂਜਾ ਰਾਤ ਦੇ ਉਣੀ ਇੰਦਰ ਨੇ ਮਾਰਿਆ ਨੀ ਸ਼ੀਸ਼ ਨੂੰ ਤਰੇੜ ਪੈ ਗਈ ਵਾਲ ਵਾਉਂਦੀ ਨੇ ਧਿਆਨ ਜਦੋਂ ਮਾਰਿਆ ਨੀਕ ਮੇਰੀ ਅੱਖ ਕਾਸ਼ਣੀ ਥੈਂਕ ਯੂ ਰੇਡੀਓ ਦੇ ਸਾਰੇ ਸਟਾਫ ਮੈਂਬਰ ਵਧਾਈ ਦੇ ਪਾਤਰ ਨੇ ਹੁਣ ਮੈਂ ਤੁਹਾਨੂੰ ਦੋ ਲਾਈਨਾਂ ਤੁਹਾਨੂੰ ਸੁਣਾਵਾਂਗੀ ਕਿਉਂਕਿ ਸਾਰਿਆਂ ਨੇ ਕਰ ਲਿਆ ਪਰ ਜੀ ਪਰ ਥੋੜ੍ਹਾ ਕਹਿੰਦੇ ਹਸਾਇਆ ਨਹੀਂਗਾ ਘਰ ਵਾਲਾ ਰੋਜ਼ ਕਹਿੰਦੇ ਸ਼ਰਾਬ ਪੀ ਕੇ ਆਂਦਾ ਆ ਤੇ ਘਰ ਵਾਲੀ ਕਹਿੰਦੀ ਆ ਤੂੰ ਨਾ ਪੀਆ ਕਰ ਪਰ ਉਹ ਕਹਿੰਦਾ ਤੈਨੂੰ ਕੀ ਪਤਾ ਇਹਦਾ ਸਰੂਰ ਕੀ ਆ
ਇੱਕ ਦਿਨ ਉਹ ਕੰਮ ਤੋਂ ਲੇਟ ਆਇਆ ਤਾਂ ਉਹਦੇ ਹੱਥ ਨਾਲ ਬੋਤਲ ਆ ਗਈ। ਫਿਰ ਜਿਉਂ ਹੀ ਉਹਨੇ ਕੁੰਡਾ ਖੜਕਾਇਆ ਤੇ ਫਿਰ ਘਰ ਵਾਲੀ ਉਹਨੂੰ ਕੀ ਕਹਿੰਦੀ ਆ, ਕਹਿੰਦੀ ਤੂੰ ਆਖੇ ਮੈਂ ਕੁਝ ਕਰ ਨਹੀਂ ਸਕਦੀ, ਤੂੰ ਆਖੇ ਮੈਂ ਕੁਝ ਕਰ ਨਹੀਂ ਸਕਦੀ, ਆ ਦੇਖ ਲੈ ਜੋ ਮੈਂ ਕੀਤੀ ਵੇ, ਤੇਰੀ ਬੋਤਲ ਚੋਂ ਮੈਂ ਪੀਤੀ ਵੇ, ਜ਼ਾਲਮਾ ਤੇਰੀ ਬੋਤਲ ਚੋਂ ਮੈਂ ਪੀਤੀ ਵੇ। ਅੱਗੇ ਕੀ ਕਹਿੰਦੀ, ਕਹਿੰਦੀ ਸੱਸ ਮੇਰੀ ਸੀ ਟੈਂ ਟੈਂ ਕਰਦੀ, ਬੱਕਰੀ ਵਾਂਗੂ ਮੈਂ ਕਰਦੀ, ਮੈਂ ਉਸੇ ਦੀ ਬੰਤੀ ਫੀਤੀ ਵੇ, ਤੇਰੀ ਬੋਤਲ ਚੋਂ ਮੈਂ ਪੀਤੀ ਵੇ, ਤੇਰੀ ਬੋਤਲ ਚੋਂ ਮੈਂ ਪੀਤੀ ਜ਼ਾਲਮਾ, ਤੇਰੀ ਬੋਤਲ ਚੋਂ ਮੈਂ ਪੀਤੀ ਵੇ। ਨਿੱਤ ਜੇੜ ਸੀ ਕੱਢਦਾ ਗਾਲਾਂ, ਫੇਰ ਚਕਾਈਆਂ ਉਹਦੀਆਂ ਛਾਲਾਂ, ਨਿੱਤ ਜੇੜ ਸੀ ਕੱਢਦਾ ਗਾਲਾਂ, ਫੇਰ ਚਕਾਈਆਂ ਉਹਦੀਆਂ ਛਾਲਾਂ, ਆਪੇ ਪੁੱਛ ਲਈ ਉਹਦੇ ਨਾਲ ਕੀ ਬੀਤੀ ਵੇ, ਮੈਂ ਪੀਤੀ ਜ਼ਾਲਮਾ ਪੀਤੀ ਵੇ, ਤੇਰੀ ਬੋਤਲ ਚੋਂ ਮੈਂ ਪੀਤੀ ਵੇ। ਸਹੁਰਾ ਮੇਰਾ ਗਊ ਦਾ ਜਾਇਆ, ਉਹਨੇ ਸੀ ਆਪਣਾ ਮਾਣ ਕਰਾਇਆ, ਮੈਂ ਇੱਜ਼ਤ ਉਸ ਦੀ ਕੀਤੀ ਵੇ, ਮੈਂ ਪੀਤੀ ਜ਼ਾਲਮਾ ਪੀਤੀ ਵੇ, ਤੇਰੀ ਬੋਤਲ ਚੋਂ ਮੈਂ ਪੀਤੀ ਵੇ। ਅੱਗਿਓਂ ਕੀ ਕਹਿੰਦੀ ਹੈ, ਕਹਿੰਦੀ ਤੂੰ ਵੀ ਸਿੱਧੇ ਰਾਹੇ ਆ ਜਾ, ਤੂੰ ਵੀ ਸਿੱਧੇ ਰਾਹੇ ਆ ਜਾ, ਜਠਾਣੀ ਦਾ ਮੈਂ ਕੱਲ ਵਜਾਇਆ ਬਾਜਾ, ਫਿਰ ਦੱਸੇਗਾ ਹੱਡ ਬੀਤੀ ਵੇ, ਮੈਂ ਪੀਤੀ ਜ਼ਾਲਮਾ ਪੀਤੀ ਵੇ, ਤੇਰੀ ਬੋਤਲ ਚੋਂ ਮੈਂ ਪੀਤੀ ਵੇ। ਧੰਨਵਾਦ ਜੀ, ਬਹੁਤ ਬਹੁਤ। ਇਹ 2 ਲਾਈਨਾਂ ਹੋਰ ਲਿਖੀਆਂ ਸੀਗੀਆਂ ਜੀ ਮੈਂ। ਉਹ ਕਹਿੰਦੇ ਆਪਣੀ ਮੇਰੀ ਸੁਣ ਲੈ ਆਪਣੀ ਕਹਿ ਜਾ, ਮੇਰੀ ਸੁਣ ਲੈ ਆਪਣੀ ਕਹਿ ਜਾ, 2 ਘੜੀਆਂ ਤੂੰ ਕੋਲ ਤੇ ਬਹਿ ਜਾ। ਸਾਡਾ ਚਿੜੀਆਂ ਦਾ ਚੰਬਾ ਵੇ, ਬਾਬਲ ਅਸਾਂ ਉੱਡ ਜਾਣਾ, ਸਾਡਾ ਚਿੜੀਆਂ ਦਾ ਚੰਬਾ ਵੇ, ਬਾਬਲ ਅਸਾਂ ਉੱਡ ਜਾਣਾ, ਸਾਡੀ ਲੰਮੀ ਉਡਾਰੀ ਵੇ, ਬਾਬਲ ਕਿਹੜੇ ਦੇਸ਼ ਜਾਣਾ, ਸਾਡੀ ਲੰਮੀ ਉਡਾਰੀ ਵੇ, ਬਾਬਲ ਕਿਹੜੇ ਦੇਸ਼ ਜਾਣਾ, ਤੇਰੇ ਮਹਿਲਾਂ ਦੇ ਵਿੱਚ ਵਿੱਚ ਵੇ, ਬਾਬਲ ਖੇਡਾਂ ਕੌਣ ਖੇਡੂ, ਤੇਰੇ ਮਹਿਲਾਂ ਦੇ ਵਿੱਚ ਵਿੱਚ ਵੇ, ਬਾਬਲ ਖੇਡਾਂ ਕੌਣ ਖੇਡੂ, ਮੇਰੀਆਂ ਖੇਡਣ ਪੋਤਰੀਆਂ, ਧੀਏ ਕਰ ਜਾਏ ਆਪਣੇ, ਸਾਡਾ ਚਿੜੀਆਂ ਦਾ ਚੰਬਾ ਵੇ, ਬਾਬਲ ਅਸਾਂ ਉੱਡ ਜਾਣਾ, ਸਾਡੀ ਲੰਮੀ ਉਡਾਰੀ ਵੇ, ਬਾਬਲ ਕਿਹੜੇ ਦੇਸ਼ ਜਾਣਾ, ਤੇਰੇ ਮਹਿਲਾਂ ਦੇ ਵਿੱਚ ਵਿੱਚ ਵੇ, ਬਾਬਲ ਡੋਲਾ ਨਹੀਂ ਓ ਲੰਘਣਾ, ਤੇਰੇ ਮਹਿਲਾਂ ਦੇ ਵਿੱਚ ਵਿੱਚ ਵੇ, ਬਾਬਲ ਡੋਲਾ ਨਹੀਂ ਓ ਲੰਘਣਾ, ਇੱਕ ਇੱਟ ਪਟਾ ਦੇ ਮਾਂ, ਧੀਏ ਕਰ ਜਾਏ ਆਪਣੇ, ਸਾਡਾ ਚਿੜੀਆਂ ਦਾ ਚੰਬਾ ਵੇ, ਬਾਬਲ ਅਸਾਂ ਉੱਡ ਜਾਣਾ, ਸਾਡੀ ਲੰਮੀ ਉਡਾਰੀ ਵੇ, ਬਾਬਲ ਕਿਹੜੇ ਦੇਸ਼ ਜਾਣਾ। ਨਿੱਕੀ ਜਿਹੀ ਸੂਈ ਬਟਣਾ ਧਾਗਾ, ਹੇਠ ਕਸੀਦਾ ਕੱਢ ਰਹੀਆਂ, ਨਿੱਕੀ ਜਿਹੀ ਸੂਈ ਬਟਣਾ ਧਾਗਾ, ਬੈਠ ਕਸੀਦਾ ਕੱਢ ਰਹੀਆਂ, ਆਉਂਦੇ ਜਾਂਦੇ ਰਾਹੀ ਪੁੱਛਦੇ, ਤੂੰ ਕਿਉਂ ਬੀਬਾ ਰੋ ਰਹੀਆਂ, ਆਉਂਦੇ ਜਾਂਦੇ ਰਾਹੀ ਪੁੱਛਦੇ,
ਤੂੰ ਕਿਉਂ ਬੀਬਾ ਰੋ ਰਹੀਆਂ ਬਲ ਮੇਰੇ ਕਾਜ ਰਚਾਇਆ ਮੈਂ ਪਰਦੇਸਣ ਹੋ ਰਹੀਆਂ ਬਾਬਲ ਮੇਰੇ ਕਾਜ ਰਚਾਇਆ ਮੈਂ ਪਰਦੇਸਣ ਹੋ ਰਹੀਆਂ ਨਿੱਕ ਜਿਹੀ ਸੂਈ ਵਟਮਾ ਧਾਗਾ ਬੈਠ ਕਸੀਦਾ ਕੱਢ ਰਹੀਆਂ ਜਿਹੀ ਸੂਈ ਬਟਣਾ ਧਾਗਾ ਬੈਠ ਕਸੀਦਾ ਕੱਢ ਰਹੀਆਂ ਮੇਰੇ ਕਾਜ ਰਚਾਇਆ ਮੇਰੀ ਕਾਜ ਬਣਾਇਆ ਪਰਦੇਸਣ ਹੋ ਰਹੀਆਂ ਇਹੀ ਸੂਈ ਬਟਮਾ ਧਾਗਾ ਬੈਠ ਕਸੀਦਾ ਕੱਢ ਰਹੀਆਂ ਨੀਏ ਅੰਮੀਏ ਅੰਮੀਏ ਨੀ ਮੇਰੀ ਸੋਹਣੀਏ ਅੰਮੀਏ ਕਿੰਜ ਦਿੱਤਾ ਮੈਨੂੰ ਤੋਰ ਰੱਖੀਆਂ ਨਾ ਰਾਜੇ ਰਾਣੀਆਂ ਧੀਆਂ ਨਾ ਕਿੰਜ ਰੱਖਾਂ ਤੈਨੂੰ ਕੋਲ ਦਾਦਾ ਮੇਰਾ ਚੁੱਪ ਖਲੋਤਾ ਕੁਝ ਦਿਨ ਰੱਖ ਲੈ ਹੋਰ ਦਾਦੇ ਤੇਰੇ ਦਾ ਬਸ ਨਹੀਂ ਓ ਚੱਲਦਾ ਭੂਆ ਵੀ ਦਿੱਤੀਆਂ ਤੋਰ ਬਾਬਲ ਮੇਰਾ ਲੁਕ ਲੁਕ ਰੋਵੇ ਕੁਝ ਦਿਨ ਰੱਖ ਲੈ ਹੋਰ ਬਾਬਲ ਤੇਰੇ ਨੇ ਸੀਨੇ ਪੱਥਰ ਤਰਿਆ ਰੱਖ ਨਹੀਂ ਸਕਦਾ ਕੋਲ ਵੀਰਾ ਮੇਰਾ ਚੁੱਪ ਨਾ ਹੋਵੇ ਕੁਝ ਦਿਨ ਰੱਖ ਲੈ ਹੋਰ ਰੱਖੀ ਨਾ ਜਾਏ ਪੁੱਤਾਂ ਤੋਂ ਪਿਆਰੀ ਕਿੰਜ ਰੱਖਾਂ ਤੈਨੂੰ ਕੋਲ ਗੁੱਡੀਆਂ ਪਟੋਲਿਆਂ ਦਾ ਵਾਸਤਾ ਨੀ ਅੰਮੀਏ ਕੁਝ ਦਿਨ ਰੱਖ ਲੈ ਹੋਰ ਝੋਲੀਆਂ ਭਰ ਕੇ ਦੁਆਵਾਂ ਲੈ ਜਾ ਦੇ ਨਹੀਂ ਸਕਦੀ ਕੁਝ ਹੋਰ ਅੰਮੀਏ ਨੀ ਮੇਰੀ ਸੋਹਣੀਏ ਅੰਮੀਏ ਕੁਝ ਦਿਨ ਰੱਖ ਲੈ ਹੋਰ ਅੰਮੀਏ ਨੀ ਮੇਰੀ ਸੋਹਣੀਏ ਅੰਮੀਏ ਕੁਝ ਦਿਨ ਰੱਖ ਲੈ ਹੋਰ ਥੈਂਕ ਯੂ ਹਾਂਜੀ ਚਲੋ ਤੁਸੀਂ ਬੋਲੋ ਹਾਂਜੀ ਕੋੜੀ ਬੋਲੀ ਕੋੜੀ ਤਾਂ ਤੇਰੀ ਵੇ ਸਿੰਧਿਆ ਸਿੰਧ ਵਿੱਚੋਂ ਆਈ ਕੋੜੀ ਤਾਂ ਤੇਰੀ ਵੇ ਸਿੰਧਿਆ ਸਿੰਧ ਵਿੱਚੋਂ ਆਈ ਪਾਬੋ ਨੇ ਰਸਤਾ ਰੋਕਿਆ ਭਤੀਜਿਆ ਦੇ ਜਾ ਦਾਲ ਚਰਾਈ ਪਾਬੋ ਨੇ ਰਸਤਾ ਰੋਕਿਆ ਵੀਰਾ ਦੇ ਜਾ ਸੁਰ ਮਸਲਾਈ ਨੀ ਪਾਬੋ ਜੋ ਕੁਛ ਮੰਗਣਾ ਮੰਗ ਲੈ ਬਹੁਤੀ ਦੇਰ ਨ ਲਾਈ ਨੀ ਪਾਬੋ ਜੋ ਕੁਛ ਮੰਗਣਾ ਮੰਗ ਲੈ ਬਹੁਤੀ ਦੇਰ ਨ ਲਾਈ ਸੂਆ ਸੂਟ ਹੱਥ ਫੜਾਈ 101 ਰੁਪਈਆ ਲੱਗਦਾ ਸੂਆ ਸੂਟ ਹੱਥ ਫੜਾਈ ਕੋੜੀ ਤਾਂ ਤੇਰੀ ਵੇ ਸਿੰਧਿਆ ਸਿੰਧ ਵਿੱਚ ਆਈ ਕੋੜੀ ਤਾਂ ਤੇਰੀ ਵੇ ਸਿੰਧਿਆ ਸਿੰਧ ਵਿੱਚ ਆਈ ਭੈਣਾਂ ਨੇ ਰਸਤਾ ਰੋਕਿਆ ਵੀਰਾ ਦੇ ਜਾ ਬਾਂਗ ਫੜਾਈ ਭੈਣਾਂ ਨੇ ਰਸਤਾ ਰੋਕਿਆ ਵੀਰਾ ਦੇ ਜਾ ਅੰਗ ਫੜਾਈ ਨੀ ਭੈਣੇ ਜੋ ਕੁਛ ਮੰਗਣ ਮੰਗ ਲੈ
ਬਹੁਤੀ ਦੇਰ ਨ ਲਾਈ ਨੀ ਭੈਣੇ ਜੋ ਕੁਛ ਮੰਗ ਲੈ ਬਹੁਤੀ ਦੇਰ ਨ ਲਾਈ ਬੂਰੀ ਚ 101 ਰੁਪਈਆ ਲੱਗਦਾ ਬੂਰੀ ਚੋਟੀ ਹੱਥ ਫੜਾਈ 101 ਰੁਪਈਆ ਲੱਗਦਾ ਬੂਰੀ ਚੋਟੀ ਹੱਥ ਫੜਾਈ ਕੋੜੀ ਤਾਂ ਤੇਰੀ ਵੇ ਸ਼ਿੰਦਿਆ ਸਿੰਧ ਵਿੱਚੋਂ ਆਈ ਕੋੜੀ ਤਾਂ ਤੇਰੀ ਵੇ ਸ਼ਿੰਦਿਆ ਸਿੰਧ ਵਿੱਚੋਂ ਆਈ 8 ਕਿਆ 8 9 जी 9 ਢੀਂਸਾ ਜੀ ਲਿਪੋ ਗਿਣਤੀ ਆ ਗਿਆ ਜੀ। ਲਓ ਜੀ ਅਗਲੇ ਜੀ ਕੀ ਨਾਮ ਹੈ ਜੀ? और एक मिनट जी ठहर जाओ, ਇੱਕ ਮਿੰਟ ਰੁਕ ਜਾਓ। ਕਿਆ ਲਿਖਦੇ ਹੋ? 3 2 1 गो 1 2 3 4 5 6 7 8 9 10 11 12 ਨਾਮ ਇੱਧਰ ਹੀ ਆ ਰਹੇ ਆ। ਅਬੇ हलो तक ਲੱਕ ਰੇਡ ਆਪ ਰੱਖਿਆ ਗਿਆ ਤਾਂ ਆਂਦੇ ਆ ਕਿ ਪਿਛਲੀ ਵਾਰੀ ਵੀ ਆਪੇ ਰੋਕ ਗਿਣਤੀ ਭੁੱਲ ਗਈ ਕਿੱਥੇ ਸੀ? 47 48 ਜ਼ੋਰਦਾਰ ਤਾੜੀਆਂ। 26 27 28 29 30 31 32 34 35 36 37 38 40 41 42 43 44 45 46 250 52 53 54 55 56 57 58 60 62 63 ਹੋਰ ਵੀ ਗਿਣੋ 66 68 69 70 नहीं सोचे थे 2 3 4 5 6 7 8 9 10 11 12 13 14 15 16 17 18 19 20 21 22 23 24 25 26 27 28 29 30 31 32 33 34 35 36 37 38 39 40 41 42 43 44 45 46 47 48 49 50 52 53 54 55 56 57 58 59 60 61 62 63 64 65 66 67 68 69 70 71 72 73 74 75 80 81 82 83 84 85 86 87 88 और 100 पूरा हो गया जी। 4 5 6 7 8 9 10 11 12 13 14 15 16 17 18 20 21 22 23 24 25 26 27 28 29 30 31 32 33 34 35 36 37 38 39 40 41 42 43 44 45 46 47 48 49 50 51 52 53 54 55 56 57 58 59 60 61 62 63 64 65 66 67 68 69 70 71 72 73 74 75 80 81 83 84 85 86 87 88 99 90 91 92 93 94 95 96 97 98 99 100 200 4 5 6 7 8 9 10 11 12 13 14 15 16 17 18 19 20 21 22 23 24 25 26 27 28 29 30 31 32 33 34 35 36 37 38 39 ਬਾਬਾ ਬਰਾਇਨ ਲਾਰਾ ਦਾ ਰਿਕਾਰਡ ਟੁੱਟਦੇ ਰਹਿ ਗਿਆ ਜੀ। नहीं तोड़ता 501 तो खा ही गया है मुंडा। क्या ही बात है, क्या ही बात है। ਆਪਣੀ ਛੱਡਦਾ ਨਹੀਂ ਤਾਂ ਵਾਲਾ ਜਿਹੜਾ ਉਹਨੂੰ ਇੱਕ ਦੌੜ ਹੋਰ ਲਾਣੀ ਪਏਗੀ ਇਸ ਗਰੁੱਪ ਦੇ ਨਾਲ, ਜਿਹੜਾ ਇਹਦਾ ਜੀਤੂ ਹੋਏਗਾ। ਯਾਨੀ ਅਸੀਂ ਦੋਵਾਂ ਗਰੁੱਪਾਂ ਚੋਂ ਦੋ ਬੰਦੇ ਲਾਂਗੇ, ਪਹਿਲੇ ਔਰ ਦੂਸਰੇ ਜੀ।
ਕਾਊਂਟਡਾਊਨ ਤੁਹਾਡੇ ਕੋਲ ਹੈ 3 2 1 ਤੁਸੀਂ ਕਹਿਣਾ ਜੀ ਅੱਛਾ ਉਹ ਹੋਏਗਾ ਕਿਤੇ ਮੈਂ ਮਿਲਿਆ ਨਾ ਜਾ ਕਾਮਯਾਬ ਉਹ ਵਾਹ 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 ਲਓ ਜੀ ਇਮਾਨ ਲੋਟੂ ਆ ਜਾਓ ਜੀ ਆ ਜਾਓ 1 ਗੋ ਆ ਜਾਓ ਜੀ ਉਹ ਨਹੀਂ ਉਹ ਹੱਥ ਨਹੀਂ ਫੜਿਆ ਕੌਣ ਦੇਖੋ ਮਾਰ ਦੇ ਪਿਆ ਜੀ ਲਾਈਨ ਤੋਂ ਪਿੱਛੇ 3 ਨਹੀਂ ਭੱਜਣਾ ਨਹੀਂ ਮੈਂ ਇਹ ਤੇ ਵੇਖਣ ਡਿਆ ਕਰਦੇ ਕੀ ਨੇ ਚਲੋ ਜੀ ਜਦੋਂ ਗੋ ਕਹਿਣਾ ਉਦੋਂ ਹੀ ਭੱਜਣਾ ਹੈ ਠੀਕ ਹੈ ਜੀ ਡਿਸਕੁਆਲੀਫਾਈ ਕਰ ਦੇਣਾ ਜੀ ਨਹੀਂ ਤਾਂ 3 2 ਵੇ ਆਵੇ ਇਹ ਹਜੇ ਮੈਂ ਆਖਿਆ ਕਿ ਦੇਖ ਪਿਆ ਅੱਛਾ ਇਹਦੇ ਰੂਲ ਇਹ ਆ ਵੀ ਤੁਸੀਂ ਟੋਕਰੀ ਟੱਚ ਨਹੀਂ ਕਰਨੀ ਨਾ ਇੱਕ ਦੂਜੇ ਨੂੰ ਧੱਕਾ ਦੇਣਾ ਮਜ਼ੇ ਨਾਲ ਆਪਣੀ ਗੋ ਪੱਤਾ ਲੈ ਕੇ ਜਾਂਦੀ ਮੁਟਿਆਰੇ ਨੀ ਰੋਟੀ ਲੈ ਕੇ ਜਾਂਦੀ ਮੁਟਿਆਰੇ ਨੀ ਵਾਹ ਜੀ ਵਾਹ ਦੂਜੇ ਰਾਉਂਡ ਵਾਲੇ ਪਹੁੰਚ ਗਏ ਉੱਥੇ ਗਿੱਲੀ ਵਾਟੀ ਉੱਤੇ ਨਾ ਤੂੰ ਲੈ ਕੇ ਜਾਵੇ ਪੈਰ ਤੇਰਾ ਗਿੱਲੀ ਵਾਟੀ ਉੱਤੇ ਨਾ ਤੂੰ ਲੈ ਕੇ ਜਾਵੇ ਪੈਰ ਤੇਰਾ ਮੋਹ ਬੁੱਟੇ ਨਾ ਪਾਉਂਦੀ ਲੱਗ ਟੋਲੇ ਵਜਾ ਚੜੇ ਜਾਂਦੀ ਲੱਗ ਟੋਲਾ ਨੇੜੇ ਆ ਗਏ ਉਹ ਚੱਲੇ ਗੱਲੇ ਮੁਕਾਬਲਾ ਕੀ ਬਾਤ ਹੈ ਹਾਂਜੀ 1 ਗੋ ਇੱਧਰ ਕਣਕਾਂ ਉੱਧਰ ਕਣਕਾਂ ਵਿੱਚ ਕਣਕਾਂ ਦੇ ਗੰਨੇ ਇੱਧਰ ਕਣਕਾਂ ਉੱਧਰ ਕਣਕਾਂ ਵਿੱਚ ਕਣਕਾਂ ਦੇ ਗੰਨੇ ਵੇ ਮੈਂ ਮਿੱਠਾ ਮਾਣੀਆਂ ਖੇਤਾਂ ਦੇ ਬੰਨੇ ਬੰਨੇ ਵੇ ਮੈਂ ਮਿੱਠਾ ਮਾਣੀਆਂ ਖੇਤਾਂ ਦੇ ਇਹਦਾ ਸਵਾਗਤ ਕਰਾਂਗੇ ਗਾਣਾ ਗਾਉਣਗੇ ਰਣਜੀਤ ਹੋਣੇ ਜਿਹੜਾ ਭੁੱਲੇ ਸਨ ਰਾਣੀ ਉਹਨਾਂ ਨੂੰ ਯਾਦ ਕਰਾਉਣਾ ਸਾਡਾ ਜਿੰਮਾ ਹੋਸਪਰੋਸ ਹਾਂਜੀ ਰਾਣੀ ਜੀ ਹਾਂਜੀ ਲਓ ਜੀ 2 1 ਗੋ ਕਿਕਰਾਂ ਵੀ ਲੰਗੀ ਨੀ ਤੂੰ ਬੇਰੀਆਂ ਵੀ ਲੰਗੀ ਕਿਕਰਾਂ ਵੀ ਲੰਗੀ ਨੀ ਤੂੰ ਬੇਰੀਆਂ ਵੀ ਲੰਗੀ ਲੰਗਣੋਂ ਰਹਿ ਗਏ ਕੁੰਡ ਕੱਟ ਆ ਗਏ ਤੋਰਿਆਂ ਬੱਪੀ ਕੁੰਡ ਕੱਟ ਲੈ ਖਾਨੇ ਆ ਗਏ ਤੋਰਿਆਂ ਬੱਪੀ ਕੁੰਡ ਕੱਟ ਲੈ ਖਾਨੇ ਵਾਹ ਜੀ ਵਾਹ ਜਿੱਤ ਗਏ ਜੀ ਗੁਰਮੀਤ ਕੌਰ ਜੀ ਜੇਤੂ ਰਹੇ ਨੇ ਜੀ ਟੋਕਰੀ ਦੋੜਾ ਜ਼ੋਰਦਾਰ ਤਾੜੀਆਂ ਸਾਰੇ ਜਾਣੇ ਕਿਦਾਂ ਮਹਿਸੂਸ ਹੋ ਰਿਹਾ ਹਾਂਜੀ ਬਹੁਤ ਵਧੀਆ ਖਾਣਾ ਆ ਰਿਹਾ ਹਾਂਜੀ ਬਹੁਤ ਵਧੀਆ ਕੁਝ ਗਾਉਣਾ ਕੁਝ ਸੁਣਾਉਣਾ ਕੁਝ ਕਹਿਣਾ ਨਹੀਂ ਜੀ ਬਸ ਹਾਂ ਜੀ ਥੱਕ ਗਏ ਭੱਜ ਗਏ ਹੈ ਚਲੋ ਥੈਂਕ ਯੂ ਜੀ ਬਹੁਤ ਬਹੁਤ ਮੁਬਾਰਕਾਂ ਜੀ ਬਹੁਤ ਬਹੁਤ ਮੁਬਾਰਕਾਂ ਜ਼ੋਰਦਾਰ ਤਾੜੀਆਂ ਕਰੀ ਫੇਰ ਜੀ ਇਹਨਾਂ ਦੇ ਲਈ ਆਂਦੀ ਏ ਮਟਿਆਰੇ ਨੀ ਟੋਕਰੀ ਦੇ ਪਈ ਥੱਲੇ ਵਾਂਗੀਏ ਨਾਰੇ ਨੀ ਨੀ ਇਹ ਟੋਕਰੀ ਦੇ ਪਈ ਥੱਲੇ ਵਾਂਗੀਏ ਨਾਰੇ ਨੀ ਥੈਂਕ ਯੂ ਰਾਣੀ ਜੀ ਜ਼ੋਰਦਾਰ ਤਾੜੀਆਂ ਜੀ ਸਾਰੇ ਜਗ ਵਾਰਿੰਦਾ ਨੱਚਣ ਵਾਲੇ ਦੀ ਗੱਡੀ ਨਾ ਰਹਿੰਦੀ ਗਾਉਣ ਵਾਲੇ ਦਾ ਚਮਕਣ ਰਾਣੀਆਂ ਸੰਗ ਲੱਗਦੀ ਮੈਨੂੰ ਬੋਲੀ ਮੈਂ ਪਾਵਾਂ ਨੱਚ ਦੇ ਵਿੱਚ ਰਾਣੀਆਂ ਡਾਲੀ ਤੇ ਤੁਸੀਂ ਕਰੇ ਗੁਰੂ ਰਾਣੀਆਂ ਡਾਲੀ ਦੀ
ਮੈਂ ਤਾਂ ਜੇਠ ਨੂੰ ਭੱਜ ਭੱਜ ਕਹਿੰਦੀ, ਮੈਂ ਤਾਂ ਜੇਠ ਨੂੰ ਭੱਜ ਭੱਜ ਕਹਿੰਦੀ, ਮੈਨੂੰ ਕਹਿੰਦੀ ਕਰੀ ਜੇਠਾ ਸੂਰਮਿਆਂ ਫੇਰ ਕਿਸੇ ਦਿਨ ਸੱਸ ਮੇਰੀ ਨੇ ਮੁੰਡੇ ਜੰਮੇ, ਸੱਸ ਮੇਰੀ ਨੇ ਮੁੰਡੇ ਜੰਮੇ, ਇੱਕ ਅੰਨਾ ਇੱਕ ਗਾਣਾ ਨੀ ਕਹਿੰਦੇ ਕੋਡੀ ਖੇਡਣ ਗਾਣਾ ਨੀ ਕਹਿੰਦੇ ਕੋਡੀ ਖੇਡਣ ਸੱਸ ਨੂੰ